ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਰੋਜ਼ਾਨਾ ਹੀ ਤਰ੍ਹਾਂ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸੋਹਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 17 ਜੂਨ 2020 3 ਹੜ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫੈਬ ਕੇਬਲ ਇਨ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ, ਜੋ ਮੁੱਦੇ ਨੇ, ਉਹਨਾਂ ਬਾਰੇ ਆਪਾਂ ਤੁਹਾਨੂੰ ਟੱਚ ਬੇਸ ਕਰ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਚੀਨ ਭਾਰਤ ਨਾਲ ਜੋ ਟਕਰਾਅ ਦੀ ਲਾਈਨ ਉਸੇ ਤਰ੍ਹਾਂ ਜਾਰੀ ਹੈ ਜਿਸ ਤਰ੍ਹਾਂ ਕਿ ਜੰਗ ਦੇ ਮਾਹੌਲ ਬਣੇ ਹੋਏ ਹਨ, ਹਾਲਾਤ ਬਣੇ ਹੋਏ ਹਨ। ਸੋ ਇਸ ਬਾਰੇ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਗਾਲਵਾਨ ਵੈਲੀ ਵਿੱਚ ਚੀਨੀ ਫੌਜ ਤੇ ਭਾਰਤੀ ਫੌਜ ਦੇ 20 ਜਵਾਨ ਮਾਰੇ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ ਅਜੇ ਵੀ ਦੋਵੇਂ ਪਾਸੇ ਘਾਟੀ ਵਿੱਚ 1000 ਤੋਂ ਜ਼ਿਆਦਾ ਜਵਾਨ ਇੱਕ ਦੂਸਰੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਇੱਕ ਦੂਸਰੇ ਨੂੰ ਵੰਗਾ ਰਹੇ ਹਨ। ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਨੇ ਇੱਕ ਦੂਸਰੇ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਕਈ ਹਫ਼ਤਿਆਂ ਬਾਅਦ ਆਪਣਾ ਮੌਨ ਵਰਤ ਖੋਲਿਆ ਹੈ ਔਰ ਮਾਰੇ ਗਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਇਲਾਵਾ ਕਿਸੇ ਨੂੰ ਕੁਝ ਹੱਥ ਪੱਲੇ ਨਹੀਂ ਪਾਇਆ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਕਿ ਕਰੋਨਾ ਦਾ ਜੋ ਕਹਿਰ ਹੈ ਉਸੇ ਤਰ੍ਹਾਂ ਹੀ ਜਾਰੀ ਹੈ, ਕੇਸਾਂ ਦੀ ਜੋ ਗਿਣਤੀ ਹੈ ਦਿਨ ਬ ਦਿਨ ਵੱਧ ਰਹੀ ਹੈ। ਇਸ ਬਾਰੇ ਆਪਾਂ ਅਪਡੇਟ ਕਰ ਸਕੂ ਉਹਨਾਂ ਦੇ ਜਰੀਏ ਜਾਣਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਾਹਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਭਾਰਤ ਨੇ ਚੀਨ ਨਾਲ ਟੱਕਰ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਪਰ ਅਮਰੀਕਾ ਵੱਲੋਂ ਅਜੇ ਤੱਕ ਕੁਝ ਖਾਸ ਟਿੱਪਣੀ ਨਹੀਂ ਕੀਤੀ ਗਈ ਔਰ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋਂ ਬਸ ਇੰਨਾ ਹੀ ਕਿਹਾ ਗਿਆ ਹੈ ਕਿ ਉਹ ਚੀਨ ਤੇ ਭਾਰਤ ਵਿਚਕਾਰ ਟਕਰਾਅ ਨੂੰ ਮੋਨੀਟਰ ਕਰ ਰਹੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਭਾਰਤ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਅਲੱਗ ਥਲੱਗ ਹੋ ਗਿਆ ਹੈ। ਇਸ ਬਾਰੇ ਗੱਲਬਾਤ ਹੋਏਗੀ ਔਰ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਮੋਦੀ ਵੱਲੋਂ ਪਿਛਲੇ 6 ਸਾਲਾਂ ਵਿੱਚ ਚੀਨ ਦੇ ਪ੍ਰਧਾਨ ਸ਼ੀ ਜਿਨਪਿੰਗ ਨਾਲ 18 ਮੁਲਾਕਾਤਾਂ ਕੀਤੀਆਂ ਗਈਆਂ ਤੇ ਕਈ ਵਾਰ ਚੀਨ ਦੇ ਦੌਰੇ ਤੇ ਵੀ ਗਏ। ਪਰ ਕੀ ਕਾਰਨ ਹੈ ਕਿ ਚੀਨ ਨਾਲ ਭਾਰਤ ਦੀ ਨੀਤੀ ਪੂਰੀ ਤਰ੍ਹਾਂ ਫੇਲ ਹੋਈ? ਕੀ ਇਸ ਟਕਰਾਅ ਦੇ ਪੂਰੇ ਜੰਗ ਵਿੱਚ ਬਦਲਣ ਦੀਆਂ ਸੰਭਾਵਨਾਵਾਂ ਹਨ? ਇਸ ਬਾਰੇ ਆਪਾਂ ਡਾਕਟਰ ਕੋਲੋਂ ਤੋਂ ਉਹਨਾਂ ਦੀ ਜ਼ੁਬਾਨੀ ਜਾਣਾਂਗੇ ਔਰ ਫੋਰਥ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵਿੱਚ ਕਿਵੇਂ ਦੂਸਰੇ ਧਰਮਾਂ ਖਾਸ ਕਰ ਇਸਲਾਮ ਬਾਰੇ ਨਫ਼ਰਤ ਫੈਲਾਈ ਜਾ ਰਹੀ ਹੈ। ਇਸ ਦੀ ਤਾਜ਼ਾ ਉਦਾਹਰਨ ਨਿਊਜ਼ 18 ਦੇ ਐਂਕਰ ਅਮੀਸ਼ ਦੇਵਗਨ ਵੱਲੋਂ ਹਜ਼ਰਤ ਖਵਾਜਾ ਮੋਇਨੁਦੀਨ ਚਿਸ਼ਤੀ ਸੰਬੰਧੀ ਕੀਤੀ ਗਈ ਨਾਪੱਖੀ ਟਿੱਪਣੀ ਹੈ। ਇਸ ਬਾਰੇ ਗੱਲਬਾਤ ਹੋਏਗੀ। ਉਸ ਤੋਂ ਬਾਅਦ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਤੋੜਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਮੇਰੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਜਿਹੜੇ ਦੁਨੀਆ ਭਰ ਚ ਨੇ ਔਰ ਖਾਸ ਤੌਰ ਤੇ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਜਿਨ੍ਹਾਂ ਨੇ ਸਾਡੇ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਸਰਾਹਿਆ। ਹਾਲਾਂਕਿ 1.5 ਘੰਟਾ ਇੱਕ ਲੰਬਾ ਅਰਸਾ ਹੁੰਦਾ ਲੇਕਿਨ ਪੂਰਾ ਪ੍ਰੋਗਰਾਮ ਵੀ ਜਿਹੜਾ ਹਜ਼ਾਰਾਂ ਲੋਕਾਂ ਨੇ ਪਿਛਲੇ 24 ਘੰਟੇ ਦੇ ਵਿੱਚ ਦੇਖਿਆ ਹੈ। ਸੈਂਕੜਿਆਂ ਉਸ ਤੇ ਕਾਮੈਂਟ ਨੇ, ਬਹੁਤ ਸਾਰਿਆਂ ਨੇ ਜਿਹੜਾ ਤਾਰੀਫ ਕੀਤੀ ਹੈ ਕਿ
ਅਸੀਂ ਆਬਜੈਕਟਿਵਲੀ ਫੈਕਟਸ ਨੂੰ ਸਾਹਮਣੇ ਰੱਖ ਕੇ ਗੱਲ ਕਰਦੇ ਹਾਂ। ਸਾਡੀ ਕੋਸ਼ਿਸ਼ ਜ਼ਰੂਰ ਹੁੰਦੀ ਹੈ, ਹਾਲਾਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਥੋੜਾ ਬਹੁਤ ਬਾਇਸ ਵੀ ਜ਼ਰੂਰ ਹੈ, ਕਿਉਂਕਿ ਜਦੋਂ ਤੁਸੀਂ ਨਿਰਪੱਖ ਵੀ ਗੱਲ ਕਰ ਰਹੇ ਹੁੰਦੇ ਹੋ ਫਿਰ ਵੀ ਤੁਹਾਡੇ ਇੰਟਰਸਟ ਕਿੱਥੇ ਜੁੜੇ ਹੋਏ ਨੇ, ਤੁਸੀਂ ਉਹ ਪਾਸਾ ਵੀ ਦੇਖਦੇ ਹੋ ਜਿਹੜਾ ਆਮ ਲੋਕ ਨਹੀਂ ਦੇਖਣਾ ਚਾਹੁੰਦੇ, ਕਿਉਂਕਿ ਉਹਨਾਂ ਦੇ ਅੰਦਰ ਇੱਕ ਖੌਫ ਹੈ ਕਿ ਉਹਨਾਂ ਦੇ ਉੱਤੇ ਦੇਸ਼ ਧਰੋਹ ਨਾ ਲੱਗ ਜਾਏ। ਔਰ ਮੈਂ ਦੇਖਦਾ ਕਿ ਭਾਰਤ ਦੇ ਜਿਹੜੇ ਕ੍ਰਿਟਿਕ ਕਿਸਮ ਦੇ ਜਰਨਲਿਸਟ ਵੀ ਨੇ ਜਿਹੜੇ ਅਦਰਵਾਈਜ਼ ਮੋਦੀ ਜਾਂ ਹਿੰਦੂਤਵਾ ਨੂੰ ਹੈਡ ਆਨ ਲੈਂਦੇ ਨੇ, ਉਹ ਵੀ ਜਦੋਂ ਕੰਪੇਅਰ ਕਰ ਰਹੇ ਨੇ ਕਿ ਭਾਰਤ ਦੇ 20 ਜਵਾਨ ਸ਼ਹੀਦ ਹੋਏ, ਉੱਥੇ ਉਹ ਸ਼ਹੀਦ ਲਫ਼ਜ਼ ਇਸਤੇਮਾਲ ਕਰਦੇ ਨੇ, ਔਰ ਕਿੰਨੇ ਚੀਨ ਦੇ ਮਾਰੇ ਗਏ ਇਹਦਾ ਪਤਾ ਨਹੀਂ ਹੈ। ਸੋ ਜ਼ਾਹਿਰ ਹੈ ਕਿ ਇਹਦੇ ਬਾਵਜੂਦ ਕਿ ਉਹ ਕੋਸ਼ਿਸ਼ ਕਰਦੇ ਨੇ ਜੇ ਅਸੀਂ ਆਬਜੈਕਟਿਵ ਵਿਊ ਦੇ ਰਹੇ ਹਾਂ ਤੇ ਉੱਥੇ ਉਹ ਜਿਹੜਾ ਉਹਨਾਂ ਦੇ ਆਪਣੇ ਸ਼ਹੀਦ ਬਣ ਜਾਂਦੇ ਨੇ। ਸੋ ਅਸੀਂ ਇਸ ਸਾਰੇ ਦੇ ਵਿੱਚ ਇੰਨਾ ਕੁ ਬਾਇਸ ਸਾਡੇ 'ਚ ਜ਼ਰੂਰ ਹੈ ਕਿ ਵੀ ਅਸੀਂ ਇਹ ਦੇਖਦੇ ਹਾਂ ਹਿੰਦੂਤਵਾ ਨੂੰ ਇਨ ਐਂਡ ਆਊਟ, ਔਰ ਉਹਨਾਂ ਦੇ ਫੇਕ ਪੈਟਰੀਓਟਿਜ਼ਮ ਦਾ ਸਾਨੂੰ ਕੋਈ ਜਿਹੜਾ ਉਹ ਖੌਫ ਨਹੀਂ ਹੈ ਕਿ ਉਹਨਾਂ ਨੇ ਸਾਨੂੰ ਦੇਸ਼ ਧਰੋਹੀ ਕਹਿਣਾ। ਔਰ ਜ਼ਾਹਿਰ ਹੈ ਕਿ ਅਸੀਂ ਆਪਣਾ ਇੰਟਰਸਟ ਵੀ ਦੇਖਦੇ ਹਾਂ ਕਿ ਇਸ ਸਾਰੇ ਕ੍ਰਾਈਸਿਸ ਚੋਂ ਸਿੱਖ ਕੌਮ ਆਪਣਾ ਘਰ ਖਾਲਿਸਤਾਨ ਕਿਵੇਂ ਕੱਢ ਸਕਦੀ ਹੈ, ਔਰ ਸਾਡਾ ਪਾਕਿਸਤਾਨ ਦੇ ਨਾਲ ਜਿਹੜਾ ਨੇੜਲਾ ਸੰਬੰਧ ਇਹ ਸਾਰੇ ਪੀਰੀਅਡ 'ਚ ਹੋਰ ਵੀ ਜਿਹੜਾ ਉਹ ਨਿੱਘਾ ਹੋਇਆ, ਉਸ ਦੇ ਵਿੱਚ ਅਸੀਂ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ, ਕਿ ਦੋਸਤ ਉਹੀ ਹੁੰਦਾ ਜਿਹੜਾ ਉਹਦੇ ਲਈ ਮੁਸ਼ਕਿਲ ਵੇਲੇ ਕੰਮ ਆਏ। ਉਹਨਾਂ ਜ਼ਰੂਰ ਸਾਡਾ ਯਤਨ ਹੈ ਕਿ ਸਾਡੀਆਂ ਸਾਂਝਾਂ ਵੀ ਪੁਖਤਾ ਹੋਣ ਔਰ ਭਵਿੱਖ ਦੇ ਵਿੱਚ ਮੁਸਤਕਬਲ ਦੇ ਵਿੱਚ ਖਾਲਿਸਤਾਨ ਪਾਕਿਸਤਾਨ ਗਵਾਂਢੀ ਦੇਸ਼ਾਂ ਵਾਂਗ ਜਿਵੇਂ ਅਮਰੀਕਾ ਕੈਨੇਡਾ ਦੇ ਰਿਸ਼ਤੇ ਨੇ ਅਸੀਂ ਉਹਨਾਂ ਨੂੰ ਡਿਵੈਲਪ ਕਰ ਸਕੀਏ। ਔਰ ਇਸ ਅੱਜ ਦਾ ਪ੍ਰੋਗਰਾਮ ਵੀ ਲਗਭਗ ਇਸ ਸਾਰੇ ਕਨਫਲਿਕਟ ਦਾ ਇੰਟਰਨੈਸ਼ਨਲ ਰਿਐਕਸ਼ਨ ਕੀ ਹੈ, ਅਮਰੀਕਾ ਨੇ ਕਿਵੇਂ ਬਿਲਕੁਲ ਕੋਲਡ ਸ਼ੋਲਡਰ ਰਿਸਪੌਂਸ ਦਿੱਤਾ ਹੈ, ਔਰ ਇੱਕ ਪਾਸੇ ਉੱਥੇ ਪੂਰਾ ਟਕਰਾਅ ਹੈ। ਉੱਥੇ ਅੱਜ ਹਵਾਈ ਦੇ ਵਿੱਚ ਜਿਹੜਾ ਉਹਨਾਂ ਦੇ ਪੋਲਿਟ ਬਿਊਰੋ ਦਾ ਡੈਲੀਗੇਸ਼ਨ ਔਰ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਮਿਲ ਰਹੇ ਨੇ, ਔਰ ਇਸ ਗੱਲ ਦੀ ਆਸ ਹੈ ਕਿ ਕੋਈ ਨਾ ਕੋਈ ਸਮਝੌਤਾ ਜਿਹੜਾ ਆਪਸ ਦੇ ਵਿੱਚ ਹੋਏਗਾ। ਇਸ ਬੈਕਡ੍ਰੌਪ 'ਚ ਇਹ ਵੀ ਇੰਪੋਰਟੈਂਟ ਹੈ ਕਿ ਚਾਈਨਾ ਨੇ ਨਾ ਸਿਰਫ ਭਾਰਤ ਨੂੰ ਜਿਹੜਾ ਉਹ ਟਿਕਾਣੇ ਲਾ ਕੇ ਮੈਸੇਜ ਦਿੱਤਾ ਹੈ ਅਮਰੀਕਾ ਨੂੰ, ਈਵਨ ਨਾਰਥ ਕੋਰੀਆ ਜਿਹੜਾ ਜ਼ਾਹਰ ਹੈ ਚਾਈਨਾ ਦਾ ਬੈਕਯਾਰਡ ਹੈ, ਉਹਨਾਂ ਨੇ ਜਿਵੇਂ ਉਸ ਬਿਲਡਿੰਗ ਨੂੰ ਜਿੱਥੇ ਕਿ ਟਰੰਪ ਗਏ ਔਰ ਉਹਨਾਂ ਦੇ ਨਾਰਥ ਕੋਰੀਅਨ ਸਦਰ ਦੇ ਨਾਲ ਮੁਲਾਕਾਤ ਹੋਈ, ਉਹਨਾਂ ਨੇ ਕਿਹਾ ਜੀ ਇਹ ਹਿਸਟੋਰੀਕਲ ਗੁੱਡਵਿਲ ਦਾ ਹੈ। ਉਹਨਾਂ ਨੇ ਆਲਰੇਡੀ ਨਾਰਥ ਕੋਰੀਆ ਪਿੱਛੇ ਹਟਦਾ ਗਿਆ ਅਮਰੀਕਾ ਤੋਂ, ਔਰ ਪਿਛਲੇ ਕੱਲ ਉਹਨਾਂ ਨੇ ਉਹ ਬਿਲਡਿੰਗ ਵੀ ਜਿਹੜੀ ਹੈ ਬਾਰਡਰ ਦੇ ਉੱਤੇ ਉਹਨੂੰ ਉਡਾ ਦਿੱਤਾ ਬੰਬਾਂ ਦੇ ਨਾਲ। ਇਹ ਦੱਸਦੇ ਆ ਕਿ ਅਸੀਂ ਕਿਸੇ ਨੂੰ ਵੀ ਕੋਈ ਜਿਹੜਾ ਆਨਸਰੇਬਲ ਤਾਂ ਦੂਰ ਦੀ ਗੱਲ ਵੀ ਸਾਡੇ 'ਚ ਕੋਈ ਗੁੱਡਵਿਲ ਨਹੀਂ। ਔਰ ਉਹਨਾਂ ਨੇ ਸਾਊਥ ਕੋਰੀਆ ਨੂੰ ਵਾਰਨ ਵੀ ਕੀਤਾ ਹੈ ਕਿ ਭਾਈ ਤੁਸੀਂ ਤਿਆਰ ਰਹੋ, ਤੁਸੀਂ ਇੱਥੇ ਸਾਡੇ ਲੀਫਲੈਟ ਭੇਜ ਰਹੇ ਹੋ, ਨਾ ਪੱਖੀ ਪ੍ਰੋਪੇਗੈਂਡਾ ਕਰ ਰਹੇ ਹੋ, ਅਸੀਂ ਤੁਹਾਨੂੰ ਸਬਕ ਸਿਖਾਵਾਂਗੇ। ਔਰ ਇੱਕ ਅੰਦਾਜ਼ੇ ਮੁਤਾਬਕ 20,000 ਤੋਂ 50,000 ਤੱਕ ਅਮਰੀਕਨ ਫੌਜੀ, ਇੱਕ ਵੇਲੇ 50,000 ਰਹੇ ਨੇ, ਹੁਣ ਮੈਂ ਕਿਤੇ ਨੰਬਰ 20 ਜਾਂ 30 ਵੀ ਸੁਣਿਆ। ਸੋ ਔਰ ਉਹ ਇਸ ਕਿਸਮ ਦੀ ਸਿਚੁਏਸ਼ਨ 'ਚ ਨੇ ਜੋਗ੍ਰਾਫਿਕਲੀ ਕਿ ਬਿਲਕੁਲ ਜਿਹੜਾ ਸਾਊਥ ਕੋਰੀਆ ਉਹ ਬਿਲਕੁਲ ਵਲਨਰੇਬਲ ਹੈ ਨਾਰਥ ਕੋਰੀਆ ਦੇ ਸਾਹਮਣੇ। ਸੋ ਇਹ ਵੀ ਚੀਨ ਨੇ ਅਮਰੀਕਾ ਦੇ ਨਾਲ ਇਸ ਲੈਵਲ ਦੀ ਗੱਲਬਾਤ ਜਿਹੜੀ ਹਵਾਈ 'ਚ ਹੋਣ ਜਾ ਰਹੀ ਹੈ ਉਹ ਕਰਨ ਤੋਂ ਪਹਿਲਾਂ ਇਹ ਸਾਰੇ ਹੀ ਸਿਨੈਰੀਓ ਬੜੇ ਕਲੀਅਰ ਕਰ ਦਿੱਤੇ ਨੇ। ਹਾਂਗਕਾਂਗ ਦੇ ਮਾਮਲੇ 'ਚ ਵੀ ਉਹਨਾਂ ਨੇ ਅਸਰਟਿਵਨੈਸ ਰੱਖੀ, ਇੰਡੀਆ ਦੇ ਮਾਮਲੇ 'ਚ ਵੀ ਰੱਖੀ, ਔਰ ਜ਼ਾਹਿਰ ਤੌਰ ਦੇ ਉੱਤੇ ਨਾਰਥ ਕੋਰੀਆ ਰਾਹੀਂ ਵੀ ਇਹ ਮੈਸੇਜ ਦਿੱਤਾ। ਸੋ ਅਮਰੀਕਾ ਵੀ ਜਿਵੇਂ ਉਹਨੇ ਬਿਲਕੁਲ ਭਾਰਤ ਦੇ ਮੁੱਦੇ ਤੇ ਇੱਕ ਮੋਨੀਟਰਿੰਗ ਵਾਲੀ ਗੱਲ ਹੀ ਕੀਤੀ, ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਭਾਰਤ ਨਾ ਸਿਰਫ ਆਪਣੇ ਗਵਾਂਢੀਆਂ ਤੋਂ ਅਲੱਗ-ਥਲੱਗ ਪਿਆ, ਇੰਟਰਨੈਸ਼ਨਲੀ ਵੀ ਕਿਵੇਂ ਆਈਸੋਲੇਟ ਹੋਇਆ, ਪਰ ਇਸ ਮੁੱਦੇ ਤੇ ਕਿੰਨੇ ਹੀ ਦਿਨਾਂ ਨਹੀਂ ਹਫ਼ਤਿਆਂ ਤੋਂ ਬਾਅਦ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਮਾਤਾ ਕੇ ਸੁਪੁੱਤਰ ਉਹਨਾਂ ਨੇ ਵੀ ਜ਼ਬਾਨ ਖੋਲੀ ਹੈ, ਔਰ ਉਹਨਾਂ ਨੇ ਜਿਹੜੀ ਚੀਫ ਮਿਨਿਸਟਰਸ ਦੇ ਨਾਲ ਵਰਚੁਅਲ ਕਾਨਫਰੰਸ ਕੀਤੀ, ਉਸ ਤੋਂ ਪਹਿਲਾਂ 7-8 ਮਿੰਟ ਦਾ ਚੇਸਟ ਗੰਗਾ ਜਮਨੀ ਹਿੰਦੀ ਦੇ ਵਿੱਚ, ਜਿਸ ਹਿੰਦੀ ਨੂੰ RSS ਵਾਲੇ ਹੀ ਸਮਝ ਸਕਦੇ ਨੇ, ਆਪਣਾ ਭਾਸ਼ਣ ਵੀ ਦਿੱਤਾ। ਔਰ ਉਹਨਾਂ ਦੀ ਜ਼ਬਾਨ ਚੋਂ ਬੇਸ਼ੱਕ ਹਿੰਦੀ ਦਾ ਚੇਸ ਨਿਕਲ ਰਹੀ ਹੈ, ਪਰ ਉਹਨਾਂ ਦੇ ਚਿਹਰੇ ਤੇ ਹਵਾਈਆਂ ਉੱਡੀਆਂ ਹੋਈਆਂ ਨੇ। ਇਵੇਂ ਲੱਗਦਾ ਹੈ ਜਿਵੇਂ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਪੁਰਤਗਾਲ ਦਾ ਇੱਕ ਡਿਪਲੋਮੈਟ ਜਿੱਥੇ ਤਾਇਨਾਤ ਸੀ ਔਰ ਜਰਮਨ ਨੇ ਅਟੈਕ ਕੀਤਾ ਜਦੋਂ ਫਰਾਂਸ ਦੇ ਔਰ ਯਹੂਦੀ
ਉੱਥੋਂ ਕੱਢੇ ਔਰ ਉੱਥੇ ਆ ਗਏ, ਉਹਨਾਂ ਲਈ ਅੱਗੋਂ ਕੋਈ ਦਰਵਾਜ਼ਾ ਨਹੀਂ ਸੀ। ਉਹ ਸੋਚਦਾ ਰਿਹਾ ਕਿਉਂਕਿ ਪੁਰਤਗਾਲ ਦਾ ਡਿਕਟੇਟਰ ਉਸ ਜ਼ਮਾਨੇ ਸੈਕੰਡ ਵਰਲਡ ਵਾਰ ਵੇਲੇ ਨਿਊਟਰਲ ਸੀ ਤੇ ਉਹਨੇ ਆਰਡਰ ਉਹਨੂੰ ਕੀਤਾ ਹੋਇਆ ਸੀ ਡਿਪਲੋਮੈਟ ਨੂੰ ਕਿ ਕਿਸੇ ਨੂੰ ਵੀਜ਼ਾ ਨਹੀਂ ਦੇਣਾ। ਉਹ ਕਈ ਦਿਨ ਜਿਹੜਾ ਆਪਣੇ ਘਰ ਦੇ ਅੰਦਰ ਚੁੱਪਚਾਪ ਰਿਹਾ। ਫਿਰ ਜਦੋਂ ਨਿਕਲਿਆ ਤੇ ਜਿਵੇਂ ਕਿਹਾ ਜਾਂਦਾ ਹੈ ਕਿ ਉਹਦੇ ਸਿਰ ਦੇ ਵਾਲ ਚਿੱਟੇ ਹੋ ਗਏ ਸੀ ਔਰ ਇਸ ਸਾਰੇ 'ਚ ਉਹਨੇ ਫੈਸਲਾ ਕੀਤਾ ਕਿ ਨਹੀਂ ਮੇਰੇ ਸਾਹਮਣੇ, ਔਰ ਉਹਨੇ ਆਪਣੀ ਕਿਸੇ ਡਾਇਰੀ ਦੇ ਵਿੱਚ ਲਿਖਿਆ ਕਿ ਇੱਕ ਕੈਥੋਲਿਕ ਦੀ ਵਜ੍ਹਾ ਕਰਕੇ ਲੱਖਾਂ ਯਹੂਦੀ ਮਾਰੇ ਜਾ ਰਹੇ ਨੇ। ਉਹਦਾ ਜਿਹੜਾ ਇਸ਼ਾਰਾ ਉਹ ਹਿਟਲਰ ਵੱਲ ਸੀ ਔਰ ਉਹਨੇ ਕਿਹਾ ਵੀ ਹੁਣ ਇੱਕ ਕੈਥੋਲਿਕ ਜਿਹੜਾ ਹੈ ਉਸ ਗੁਨਾਹ ਦਾ ਜ਼ਰੂਰ ਜਿਹੜਾ ਹੈ ਉਸ ਨੂੰ ਪੁੰਨ 'ਚ ਬਦਲਣ ਦੀ ਕੋਸ਼ਿਸ਼ ਕਰੇਗਾ। ਔਰ ਉਹਨੇ ਫਿਰ ਹਜ਼ਾਰਾਂ ਦੀ ਗਿਣਤੀ 'ਚ ਧੜਾ-ਧੜ ਵੀਜ਼ੇ ਦਿੱਤੇ ਯਹੂਦੀਆਂ ਨੂੰ, ਕਿਉਂਕਿ ਪੁਰਤਗਾਲ ਤੱਕ ਪਹੁੰਚਣ ਤੋਂ ਬਾਅਦ ਜੇ ਉਹ ਪੁਰਤਗਾਲ ਪਹੁੰਚ ਜਾਂਦੇ ਸੀ, ਅੱਗੋਂ ਉਸ ਤੋਂ ਪਹਿਲਾਂ ਸਪੇਨ ਆਉਂਦੇ ਸੀ ਪੁਰਤਗਾਲ, ਤੇ ਉੱਥੋਂ ਦੁਨੀਆ 'ਚ ਕਿਤੇ ਨਾ ਕਿਤੇ ਪਹੁੰਚ ਸਕਦੇ ਸੀ। ਔਰ ਜ਼ਾਹਰ ਹੈ ਕਿ ਘੱਟੋ ਘੱਟ 50,000 ਤੋਂ ਜ਼ਿਆਦਾ ਯਹੂਦੀਆਂ ਨੂੰ ਉਹਨੇ ਉੱਥੇ ਕੱਢਿਆ, ਜਿਹਨਾਂ ਦੇ ਅੱਗੋਂ ਟਰੰਬਰ ਅੱਜ ਲੱਖਾਂ ਦੇ ਵਿੱਚ ਨੇ। ਔਰ ਈਵਨ ਉਹਨੂੰ ਪਹਿਲੀ ਵਾਰ ਪੁਰਤਗਾਲ ਦੀ ਪਾਰਲੀਮੈਂਟ ਨੇ ਰੈਕਗਨਾਈਜ਼ ਕੀਤਾ, ਹਾਲਾਂਕਿ ਜਦੋਂ ਉਹ ਵਾਪਸ ਮੁੜਿਆ ਉਹਨੂੰ ਡਿਸਮਿਸ ਕਰ ਦਿੱਤਾ ਗਿਆ ਨੌਕਰੀ ਤੋਂ, ਉਸ ਨੂੰ ਪੈਨਸ਼ਨ ਵੀ ਨਹੀਂ ਦਿੱਤੀ ਗਈ ਔਰ ਉਹ ਇੱਕ ਬੜਾ ਗਰੀਬ ਦੇ ਤੌਰ ਤੇ ਜਿਹਨੂੰ ਕਹਿੰਦੇ ਨੇ ਕਿ ਵੀ ਬਿਲਕੁਲ ਪੈਨੀਲੈਸ ਉਮਰ ਹੈ। ਲੇਕਿਨ ਇਹ ਵੀ ਗੱਲ 60-70 ਸਾਲ ਬਾਅਦ ਉਹਨੂੰ ਰੈਕਗਨਾਈਜ਼ ਕੀਤਾ ਗਿਆ। ਪਰ ਮੈਂ ਗੱਲ ਬੁਢਾਪੇ ਦੀ ਕਰਦਾ ਕਿ ਜਦੋਂ ਤੁਸੀਂ ਕਿਸੇ ਐਸੇ ਇਸ਼ੂ ਦੇ ਉੱਤੇ ਚਿੰਤਨ 'ਚ ਚਲੇ ਜਾਂਦੇ ਹੋ, ਤੁਹਾਨੂੰ ਪਤਾ ਨਹੀਂ ਲੱਗਦਾ ਕਿ ਹਨੇਰਾ ਕੀ ਹੈ ਤੇ ਚਾਨਣ ਕੀ ਹੈ। ਤੇ ਮੈਂ ਉਹਨੂੰ ਤਾਂ ਨਹੀਂ ਦੇਖਿਆ ਕਿ ਵੀ ਉਹ ਪੁਰਤਗਾਲ ਦੇ ਡਿਪਲੋਮੈਟ ਦਾ ਕਿਵੇਂ ਸਿਰ ਚਿੱਟਾ ਹੋਏਗਾ ਜਾਂ ਉਹਦਾ ਚਿਹਰਾ ਉਹਨੂੰ ਕਿਵੇਂ 20 ਸਾਲ ਉਹ ਬੁੱਢਾ ਹੋ ਗਿਆ। ਲੇਕਿਨ ਮੋਦੀ ਦੀ ਸ਼ਕਲ ਤੋਂ ਨਜ਼ਰ ਆ ਰਿਹਾ ਕਿ ਭਾਈ ਇਹ ਜਿਹੜਾ ਇਹਨਾਂ ਨੇ ਝੂਠ ਪਰੋਸਿਆ ਹੈ, ਝੂਠ ਵੇਚਦੇ ਰਹੇ ਨੇ, ਹੁਣ ਇਹ ਕਿਵੇਂ ਐਕਸਪੋਜ਼ ਹੋਏ ਨੇ। ਔਰ ਇਹ ਉਸਦੀ ਜਿਹੜੀ ਹੈ ਪ੍ਰੈਜੈਂਟੇਸ਼ਨ ਤੇ ਤਬਸਰਾ ਕਰਨ ਤੋਂ ਪਹਿਲਾਂ ਮੈਂ ਅਫਸੋਸ ਦਾ ਇਜ਼ਹਾਰ ਕਰਦਾ ਕਿ ਸਾਡੇ ਇੱਕ ਬੜੇ ਫੇਵਰਿਟ ਸੱਜਣ ਜਿਹੜੇ ਕਦੇ ਅਸੀਂ ਆਪਣੇ ਬਚਪਨ ਦੇ ਵਿੱਚ, ਜਦੋਂ ਕਿ ਇਹਨਾਂ ਦੇ ਹੁਣ 900 ਚੈਨਲ ਨੇ ਭਾਰਤ ਦੇ ਵਿੱਚ ਜਿਹੜੇ ਦਿਨ ਰਾਤ ਨਫ਼ਰਤ ਵੀ ਪਰੋਸਦੇ ਨੇ ਔਰ ਗੰਦ ਵੀ ਪਰੋਸਦੇ ਨੇ, ਉਦੋਂ ਅਜੇ ਭਾਰਤੀ ਦੂਰਦਰਸ਼ਨ ਦੀ ਰੀਚ ਪੰਜਾਬ ਤੱਕ ਨਹੀਂ ਸੀ। ਔਰ ਪਾਕਿਸਤਾਨ ਟੀਵੀ ਜਿਸ ਦੇ ਬਹੁਤ ਚੰਗੇ ਡਰਾਮੇ ਜਿਹੜੇ ਤੁਸੀਂ ਪਰਿਵਾਰਾਂ ਨਾਲ ਬੈਠ ਕੇ ਦੇਖ ਸਕਦੇ ਸੀ, ਔਰ ਉਹਨਾਂ 'ਚ ਵੀ ਜਿਹੜਾ ਇੱਕ ਖਾਸ ਸ਼ੋਅ ਨਿਲਾਮਕਾਰ, ਜਿਸ ਨੂੰ ਤਾਰਿਕ ਅਜ਼ੀਜ਼ ਜਿਨ੍ਹਾਂ ਦੀ ਆਵਾਜ਼ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਬੜੀ ਯੂਨੀਕ ਆਵਾਜ਼ ਸੀ। ਜਦੋਂ ਤੁਸੀਂ ਅੱਜ ਵੀ ਭਾਵੇਂ ਹਜ਼ਾਰਾਂ ਲੋਕਾਂ ਦੀ ਆਵਾਜ਼ ਤੁਸੀਂ ਬੈਕਗ੍ਰਾਉਂਡ ਸੁਣਾਓ, ਜਦੋਂ ਤਾਰਿਕ ਅਜ਼ੀਜ਼ ਬੋਲੇਗਾ ਤੇ ਸਾਹਮਣੇ ਆ ਜਾਂਦਾ ਹੈ ਕਿ ਭਾਈ ਸ਼ੇਰ ਦੀ ਮਾਨੰਦ ਆਵਾਜ਼ ਵੀ। ਔਰ ਬੇਸ਼ੱਕ ਜਿਵੇਂ ਉਹਨਾਂ ਦਾ ਸੰਬੰਧ ਦੁਆਬੇ ਨਾਲ ਸੀ, ਇਧਰੋਂ ਹੀ ਉਹ ਗਏ ਸੀ, ਪਰ ਉਹਨਾਂ ਦਾ ਉਰਦੂ ਕਿਸੇ ਵੀ ਲਖਨਵੀ ਉਰਦੂ ਅੰਦਾਜ਼ ਨੂੰ ਮਾਤ ਪਾਉਂਦਾ। ਔਰ ਉਹਨਾਂ ਦਾ ਨਿਲਾਮਕਾਰ ਦੇ ਥੱਲੇ ਜਿਵੇਂ ਉਹਨਾਂ ਨੇ ਕੁਐਸਚਨਸ ਫਰੇਮ ਕਰਨੇ ਔਰ ਜਿਵੇਂ ਅੱਗੋਂ ਜਿਹੜੇ ਨੇ ਔਰ ਉਹਦੇ 'ਚ ਇਨਾਮ ਹੁੰਦੇ ਸੀ, ਕਿਸੇ ਨੂੰ ਕਾਰ ਇਨਾਮ 'ਚ ਹੈ, ਕਿਸੇ ਨੂੰ ਦੂਜਾ। ਔਰ ਉਹਨਾਂ ਦਾ ਇੱਕ ਜੁਮਲਾ ਜਦੋਂ ਕਿਸੇ ਨੇ ਜਵਾਬ ਦੇਣਾ ਔਰ ਜਿਹੜਾ ਠੀਕ ਜਵਾਬ ਹੈ ਤਾਂ ਉਹਨਾਂ ਨੇ ਕਹਿਣਾ ਜਵਾਬ ਦਰੁਸਤ ਹੈ, ਔਰ ਖਾਸ ਕਿਸਮ ਦਾ ਮਿਊਜ਼ਿਕ। ਔਰ ਇਹ ਉਹਨਾਂ ਜ਼ਮਾਨਿਆਂ ਦੇ ਵਿੱਚ ਬਹੁਤ ਸਾਰਿਆਂ ਦਾ ਤਕੀਆ ਕਲਾਮ ਬਣ ਗਿਆ ਸੀ ਕਿ ਜਵਾਬ ਦਰੁਸਤ ਹੈ। ਔਰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਹਾਲਾਂਕਿ ਮੇਰਾ ਨਿੱਜੀ ਤੌਰ ਤੇ ਉਹਨਾਂ ਦੇ ਨਾਲ ਨਾ ਕੋਈ ਜਾਣ ਨਾ ਪਛਾਣ, ਪਰ ਕੁਝ ਉਹ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਕਿਤੇ ਨਾ ਕਿਤੇ ਆਇਡੈਂਟੀਫਾਈ ਕਰ ਰਹੇ ਹੁੰਦੇ। ਔਰ ਉਹਨਾਂ ਦੇ ਕੁਝ ਪ੍ਰੋਗਰਾਮ ਜਿਨ੍ਹਾਂ 'ਚ ਉਹ ਸਿੱਖ ਕਪਲਸ ਨੂੰ, ਜਦੋਂ ਹੁਣ ਵੀ ਭਾਵੇਂ ਉਹ ਬੁਢਾਪੇ 'ਚ ਆ ਗਏ ਸੀ, ਇੱਕ ਪ੍ਰੋਗਰਾਮ ਉਹ PTV ਤੇ ਫਿਰ ਚਲਾਉਂਦੇ ਸੀ, ਔਰ ਉਹਦੇ 'ਚ ਵੀ ਇੱਕ ਅੱਧਾ ਪ੍ਰੋਗਰਾਮ ਜਿਹਦੇ 'ਚ 3-4 ਕਪਲਸ ਨੇ ਉਹਨਾਂ ਨੂੰ ਬਿਠਾਇਆ। ਇੱਕ ਸਿੱਖ ਕਪਲ ਵੀ ਚੇਚਾ ਪਿਸ਼ਾਵਰ ਤੋਂ ਆਏ ਜਿਨ੍ਹਾਂ ਦੇ ਨਾਲ, ਔਰ ਉਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਦੇ ਪਹਿਲੇ ਪ੍ਰੋਗਰਾਮ ਵੀ ਰਹੇ ਨੇ ਜਿਵੇਂ ਜਗਜੀਤ ਲਾਇਲਪੁਰੀਆ ਔਰ ਦੂਸਰਾ ਉਹਨਾਂ ਦਾ ਮੇਰਾ ਸੋਹਣਾ ਪਾਕਿਸਤਾਨ ਉਹਨਾਂ ਦਾ ਸੌਂਗ, ਔਰ ਆਪਣੇ ਪ੍ਰੋਗਰਾਮ ਦੇ ਵਿੱਚ ਉਹਨੂੰ ਬੜਾ ਹਾਈਲਾਈਟ ਕਰਨਾ। ਸੋ ਮੈਂ ਸਮਝਦਾ ਵੀ ਇਹ ਜਿਹੜੇ 47 ਤੋਂ ਪਹਿਲਾਂ ਦੀ ਜਨਰੇਸ਼ਨ ਜਿਨ੍ਹਾਂ ਦਾ ਇਧਰ ਦੇ ਨਾਲ ਤਾਲੁਕ ਵੀ ਸਿੱਖਾਂ ਦੇ ਨਾਲ ਸੀ, ਔਰ ਉਹਨਾਂ ਨੇ ਇਨੀਸ਼ੀਅਲੀ ਪਾਕਿਸਤਾਨ ਜਿਹੜਾ ਸਕ੍ਰੈਚ ਤੋਂ ਸ਼ੁਰੂ ਹੋਇਆ, ਜਿਨ੍ਹਾਂ ਦੇ ਕੋਲ ਪਿੰਨਾ ਵੀ ਨਹੀਂ ਸੀ ਉਹਨਾਂ ਨੂੰ ਜਿਹੜਾ ਕਾਗਜ਼ ਜੋੜਨ ਦੇ ਲਈ, ਔਰ ਕਿਵੇਂ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸੱਚਮੁੱਚ ਇੱਕ ਆਪਣੇ ਲੋਕਾਂ ਨੂੰ ਉਹ ਪਲੇਟਫਾਰਮ ਮੁਹੱਈਆ ਕਰਵਾਇਆ ਜਿੱਥੇ ਕਿ ਉਹ ਆਪਣੇ ਜਜ਼ਬਾਤਾਂ ਦਾ ਵੀ ਇਜ਼ਹਾਰ ਕਰਦੇ ਸੀ। ਉਹਨਾਂ ਚੋਂ ਬੈਸਟ ਟੈਲੈਂਟ ਵੀ ਨਿਕਲਦਾ ਰਿਹਾ
ਔਰ ਜਿਹੜੇ ਇਸ ਕਿਸਮ ਦੇ ਪ੍ਰੋਗਰਾਮ ਸੀ ਅੱਜ ਤਾਂ ਅਨਫੋਰਚੂਨੇਟਲੀ ਇਹ ਸਾਰਾ ਜਿਹੜਾ ਸੋਸ਼ਲ ਮੀਡੀਆ ਦੇ ਨਾਂ ਥੱਲੇ ਵੀ ਔਰ ਇਹ TRP ਦੇ ਨਾਂ ਥੱਲੇ ਵੀ ਜਿਹੜੀ ਕੁਆਲਿਟੀ ਹੈ ਜਾਂ ਕੰਟੈਂਟ ਹੈ ਇਹ ਮੈਟਰ ਹੀ ਨਹੀਂ ਕਰਦਾ। ਗੱਲ ਤਾਂ ਇਹ ਹੈ ਵੀ ਤੁਸੀਂ ਕਿਹੜਾ ਗੰਦ ਪਰੋਸਦੇ ਹੋ ਜਿਹਦੇ ਥੱਲੇ ਤੁਹਾਡੀ TRP ਵੱਧਦੀ ਹੈ ਜਾਂ ਤੁਹਾਡੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਵਿੱਚ ਤੁਸੀਂ ਜਾਣਦੇ ਹੋ। ਪਰ ਉਹ ਜ਼ਮਾਨਾ ਅਸ਼ਫਾਕ ਅਹਿਮਦ ਜਿਨ੍ਹਾਂ ਦੇ ਡਰਾਮੇ ਅੱਜ ਵੀ ਜਦੋਂ ਤੁਸੀਂ ਉਸ ਜ਼ਮਾਨੇ ਦੇ ਨੂੰ ਦੇਖੋ ਤਾਂ ਮੈਨੂੰ ਤਾਂ ਇਵੇਂ ਹੀ ਲੱਗ ਰਿਹਾ ਹੁੰਦਾ ਹੈ ਕਿ ਜਿਵੇਂ ਇਹ ਕਿੱਥੇ ਚਲਾ ਗਿਆ ਸਾਰਾ ਜ਼ਮਾਨਾ। ਸੋ ਜ਼ਾਹਰ ਹੈ ਕਿ ਤਾਰਿਕ ਅਜ਼ੀਜ਼ ਸਾਹਿਬ ਦਾ ਜਾਣਾ ਉਸ ਦੇ ਉੱਤੇ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਔਰ ਇਹੀ ਰੱਬ ਦੇ ਅੱਗੇ ਦੁਆ ਹੈ ਅਰਦਾਸ ਹੈ ਕਿ ਉਹਨਾਂ ਨੂੰ ਰੱਬ ਅੱਲਾਹ ਤਾਲਾ ਵਾਹਿਗੁਰੂ ਜन्नत नसीब कराए और पाकिस्तान TV PTV वापस अपनिया ਜਿਹੜੀਆਂ ਨੇ ਬੁਲੰਦੀਆਂ ਵੱਲ ਮੁੜੇ ਕਿਉਂਕਿ ਓਵਰ ਅ ਪੀਰੀਅਡ ਆਫ ਟਾਈਮ ਟੈਲੈਂਟ ਵੀ ਔਰ ਕਿਉਂਕਿ ਕੰਪੀਟੀਸ਼ਨ ਕਈ ਪਾਸਿਓਂ ਹੀ ਆਇਆ ਔਰ ਜਿਵੇਂ ਮੈਂ ਕਿਹਾ ਕਿ ਜਦੋਂ ਪਾਕਿਸਤਾਨ 'ਚ ਮੁਸ਼ਰਫ ਦੇ ਜ਼ਮਾਨੇ ਦੇ ਵਿੱਚ ਮੀਡੀਆ ਦੀ ਖੁੱਲ੍ਹ ਹੋਈ ਤਾਂ ਫਿਰ ਬਹੁਤ ਚੈਨਲ ਆਏ ਨੇ ਬਹੁਤ ਸਾਰਾ ਕੁਝ ਹੁੰਦਾ ਹੈ। ਪਰ ਮੈਂ ਬਹੁਤ ਵਾਰ ਦੇਖਦਾ ਹੈ ਕਿ ਈਵਨ ਉੱਥੇ ਜਿਹੜਾ ਮਸ਼ਹੂਰੀ ਜਾਂ ਪਪੂਲਰ ਹੋਈ ਨੇ ਜਿੱਥੇ ਬਹੁਤ ਸਾਰੀ ਈਵਨ ਉਹਨਾਂ ਦਾ ਸੀਰੀਅਸ ਐਨਾਲਿਸਿਸ ਜਾਂ ਜਿਹੜੇ ਫਿਲਸਫੀਕਲ ਪ੍ਰੋਗਰਾਮ ਨੇ ਉਹਨਾਂ ਦੀ ਥਾਂ ਤੇ ਵੀ ਐਂਟਰਟੇਨਮੈਂਟ ਜਾਂ ਚੁਟਕਲੇ ਜਾਂ ਉਸ ਕਿਸਮ ਦਾ ਜਿਹੜਾ ਹੈ ਠੀਕ ਹੈ ਸਾਡੇ ਉਸ ਤਬਕੇ ਨੂੰ ਜਿਹੜਾ ਐਂਟਰਟੇਨਮੈਂਟ ਨਾਲ ਸੀ ਉਹਨਾਂ ਦਾ ਰਿਸਪੈਕਟ ਵੀ ਵਧਿਆ ਰੁਜ਼ਗਾਰ ਵੀ ਮਿਲਿਆ। ਪਰ ਜਿੱਥੇ ਮੁਲਕ ਜਾਂ ਕੋਈ ਤਹਿਜ਼ੀਬ ਸੀਰੀਅਸਨੈਸ ਦੇ ਨਾਲ ਆਪਣਾ ਮੁਸਤਕਬਲ ਘੜਦੀ ਹੈ ਜੇ ਹਰ ਚੀਜ਼ ਜੋਕ ਦੇ ਵਿੱਚ ਹੀ ਹੋਏ ਜਾਂ ਹਰ ਚੀਜ਼ ਨੂੰ ਤੁਸੀਂ ਇੱਕ ਚੁਟਕਲਾ ਹੀ ਬਣਾ ਦੇਣਾ ਤੇ ਫਿਰ ਓਵਰ ਅ ਪੀਰੀਅਡ ਆਫ ਟਾਈਮ ਜਿਵੇਂ ਸਾਡਾ ਵੀ ਇਧਰ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਅਸੀਂ ਦੇਖੀਏ ਕਿ ਲੈ ਦੇ ਕੇ ਉਸ ਕਿਸਮ ਦੇ ਸਿੰਗਰ ਜਿਹੜੇ ਗੋਲੀਆਂ ਦੀ ਸ਼ਰਾਬ ਦੀ ਔਰ ਮਾਰ ਧਾੜ ਦੀ ਗੱਲ ਕਰਦੇ ਨੇ ਲੱਚਰਪੁਣਾ ਸਾਰਾ ਔਰ ਭੰਗੜੇ ਦੇ ਨਾਂ ਥੱਲੇ ਔਰ ਦੂਸਰਾ ਤੀਸਰਾ ਕੀ ਪਰੋਸਿਆ ਜਾ ਰਿਹਾ। ਸੋ ਜਿਹੜਾ ਸਾਡੀ ਇਸ ਤਹਿਜ਼ੀਬ ਦੇ ਵਿੱਚ ਡੂੰਘਾਈ ਖੂਬਸੂਰਤੀ ਇਹ ਨਹੀਂ ਹੈ ਕਿ ਵੀ ਕੋਈ ਜਿਹੜਾ ਜੀਵਨ ਦੇ ਦੂਸਰੇ ਸਵਾਦ ਨੇ ਜਾਂ ਜਿਨ੍ਹਾਂ ਨੂੰ ਤੁਸੀਂ ਜੀਵਨ ਦੇ ਡਿਫਰੈਂਟ ਰੰਗ ਨੇ ਉਹਨਾਂ ਤੋਂ ਸਾਡੀ ਤਹਿਜ਼ੀਬ ਪੰਜਾਬ ਦੀ ਦੌੜਦੀ ਹੈ ਜਾਂ ਸਿੱਖੀ ਜਾਂ ਇਸਲਾਮ ਉਸ ਨੂੰ ਨਹੀਂ ਮੰਨਦੀ। ਈਵਨ ਜੇ ਵਾਰਿਸ ਸ਼ਾਹ ਵਰਗਾ ਇੱਕ ਸੂਫੀ ਜਿਹੜਾ ਇਸ਼ਕ ਹਕੀਕੀ 'ਚ ਯਕੀਨ ਰੱਖਦਾ ਜੇ ਉਸਨੇ ਇਸ਼ਕ ਮਜ਼ਾਜੀ ਨੂੰ ਹੱਥ ਪਾਇਆ ਹੀਰ ਰਾਂਝੇ ਦੇ ਕਿੱਸੇ ਨੂੰ ਬਿਆਨਿਆ ਤੇ ਤੁਸੀਂ ਉਹਦੇ ਚੋਂ ਕਿੰਨਾ ਅਮੀਰ ਲਿਟਰੇਚਰ ਦੇਖਦੇ ਹੋ ਕਿੰਨਾ ਕੁਝ ਤੁਹਾਨੂੰ ਉਹਦੇ ਚੋਂ ਜਿਹੜੇ ਉਹਨਾਂ ਦੀ ਲਿਖਤ ਹੈ ਉਹ ਕਿਵੇਂ ਲੋਕਾਂ ਦੇ ਮੁਹਾਵਰੇ ਬਣ ਗਏ ਨੇ ਕਿਵੇਂ ਉਹਨੂੰ ਤੁਸੀਂ ਕੋਟ ਕਰਦੇ ਹੋ ਔਰ ਈਵਨ ਸਦੀਆਂ ਬਾਅਦ ਵੀ ਉਹ ਤਰੋ ਤਾਜ਼ਾ ਇਹ ਹੈ ਕਿਸੇ ਵੀ ਖਿੱਤੇ ਦੀ ਤਹਿਜ਼ੀਬ ਰੂਹਾਨੀਅਤ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਦਾ ਕਲਾਮ ਬਾਬਾ ਫਰੀਦ ਦੀ ਬਾਣੀ ਉਹ ਸਾਡਾ ਅਮੀਰ ਵਿਰਸਾ ਹੈ। ਪਰ ਜੇ ਅਸੀਂ ਇਸ ਸਾਰੇ ਦੌਰ 'ਚ ਦੇਖੀਏ ਖਾਸ ਤੌਰ ਤੇ ਪਿਛਲੀ ਅੱਧੀ ਸਦੀ ਦੇ ਵਿੱਚ ਤੇ ਫਿਰ ਕਾਫੀ ਕੁਝ ਥੱਲੇ ਨੂੰ ਗਿਆ। ਸੋ ਮੈਂ ਇਸ ਹਵਾਲੇ ਨਾਲ ਸਮਝਦਾ ਕਿ ਵੀ ਸਾਨੂੰ ਜਿਹੜੇ ਸਾਡੇ ਚਿੰਤਕ ਨੇ ਉਹਨਾਂ ਨੂੰ ਵਿਦ ਆਲ ਸੀਰੀਅਸਨੈਸ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਔਰ ਇਹ ਜਿਹੜਾ ਰੁਝਾਨ ਹੈ ਸਾਡੀ ਸੁਸਾਇਟੀ 'ਚ ਸਮਾਜ 'ਚ ਜਿਹਦੇ 'ਚ ਕਿ ਕੋਈ ਗੰਭੀਰਤਾ ਨਹੀਂ ਹੈ ਕੋਈ ਖਾਸ ਨਜ਼ਰੀਆ ਨਹੀਂ ਹੈ ਔਰ ਲੈ ਦੇ ਕੇ ਇੱਕ ਗਵਾਚਿਆਪਨ ਹੈ ਇੱਕ ਕਨਫਿਊਜ਼ਨ ਹੈ ਭੰਬਲ ਭੂਸ ਹੈ ਸਸਤੀ ਸ਼ੌਹਰਤ ਦੀ ਦੌੜ ਹੈ ਪੈਸੇ ਦੀ ਦੌੜ ਹੈ। ਹੁਣ ਅਸੀਂ ਮੁੜਦੇ ਮੋਦੀ ਜਿਹੜੇ ਆਪਣੀ ਗੁਫਾ 'ਚੋਂ ਨਿਕਲੇ 10 ਸਾਲ 20 ਸਾਲ ਹੋਰ ਭਾਵੇਂ ਅੰਦਰ ਬੈਠ ਕੇ ਉਹਨਾਂ ਨੇ ਕਿਹੜਾ ਕਾੜਾ ਪੀਤਾ ਹੈ ਜਾਂ ਨਹੀਂ ਪੀਤਾ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਿਲਕੁਲ ਉਹ ਸ਼ੌਕ ਵਾਲੀ ਹਾਲਤ ਹੈ। ਔਰ ਜਿਹੜੀ ਜਦੋਂ ਉਹ ਵਰਚੁਅਲ ਕਾਨਫਰੰਸ ਦੇ ਵਿੱਚ ਐਡਰੈਸ ਵੀ ਕਰ ਰਹੇ ਨੇ ਉਹਨਾਂ ਨੂੰ ਚੀਫ ਮਿਨਿਸਟਰਸ ਨੂੰ ਤੁਹਾਨੂੰ ਕੋਈ ਉਹਦੇ 'ਚੋਂ ਨਾ ਚੀਨ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ। ਹਾਂ ਜਿਵੇਂ ਪੁਲਵਾਮਾ ਦੀ ਆੜ ਦੇ ਵਿੱਚ ਉਹਨਾਂ ਜਵਾਨਾਂ ਨੂੰ 40 CRPF ਵਾਲਿਆਂ ਨੂੰ ਸ਼ਹੀਦ ਬਣਾ ਕੇ 2019 ਦੀਆਂ ਚੋਣਾਂ ਇਹਨਾਂ ਨੇ ਕੱਢੀਆਂ ਨੇ ਇਸ ਬਾਰੇ ਜ਼ਰੂਰ ਜਿਹੜੀਆਂ ਕ੍ਰਿਟੀਕਲ ਟਿੱਪਣੀਆਂ ਨੇ ਉਹ ਇਹ ਕਹਿ ਰਹੇ ਨੇ ਕਿ ਭਾਈ ਇੱਕ ਪਾਸੇ ਤਾਂ ਇਹਨਾਂ ਦੇ ਮੀਡੀਆ ਦੇ ਉੱਤੇ ਬੈਠ ਕੇ ਗੋਦੀ ਮੀਡੀਆ ਤੇ ਉਹ ਲੋਕ ਸੀ ਜਿਹੜੇ ਕਹਿ ਰਹੇ ਸੀ ਜੀ ਸਿਆਸੀ ਮੋਦੀ ਸਰਕਾਰ ਦਾ ਕੀ ਕਸੂਰ ਹੈ ਜੇ ਉੱਥੇ ਉਹਨਾਂ ਨੇ ਕਬਜ਼ਾ ਕਰ ਲਿਆ ਇਹ ਤਾਂ ਫੌਜ ਦਾ
ਜਾਂ ਇੰਡੋ ਤਿੱਬਤਨ ਬਾਰਡਰ ਫੋਰਸ ਜਿਹੜੇ ਗਸ਼ਤ ਕਰਦੇ ਸੀ ਕਿ ਉਹਨਾਂ ਨੇ ਕੰਮ ਨਹੀਂ ਕੀਤਾ। ਹਾਲਾਂਕਿ ਜਦੋਂ ਕ੍ਰੈਡਿਟ ਲੈਣ ਦਾ ਵੇਲਾ ਸੀ ਪੁਲਵਾਮਾ ਦੇ ਵੇਲੇ ਜਾਂ ਦੂਜਾ, ਉਦੋਂ ਉਹ ਕਹਿ ਰਿਹਾ ਉੱਥੇ ਗੰਗਾ ਦੇ ਕੰਢੇ ਇੰਟਰਵਿਊ ਦਿੰਦੇ ਆ अपने चहेते टीवी चैनल्स ਨੂੰ कि मैंने ऑर्डर किया इसका, मैंने सर्जिकल स्ट्राइक का किया। हालांकि सर्जिकल काहदे वो सर्जिकल स्ट्राइक ही है। पर हुण ये लगदा है ਜਦੋਂ ਤੁਸੀਂ ਦੀ ਟਾਈਮਿੰਗ ਜਾਂ ਦੂਸਰਾ ਦੇਖਦੇ ਹੋ, ਹੁਣ ਜਿਹੜੇ 20 ਮਾਰੇ ਗਏ ਨੇ ਉਹਨਾਂ ਦੇ ਵਿੱਚ 4 ਸਿੱਖ ਫੌਜੀ ਨੇ ਪੰਜਾਬ ਦੇ, ਗੁਰਦਾਸਪੁਰ ਮਾਨਸਾ ਸੰਗਰੂਰ ਦੇ ਨਾਲ ਉਹਨਾਂ ਦਾ ਸੰਬੰਧ ਹੈ। 5 ਜਿਹੜੇ ਨੇ ਬਿਹਾਰ ਦੇ ਨੇ, ਗੁਜਰਾਤ ਚੋਂ ਤਾਂ ਕੋਈ ਹੈ ਹੀ ਨਹੀਂ, ਜਾਂ ਅਦਰਵਾਈਜ਼ ਹੁਣ ਬਿਹਾਰ 'ਚ ਵੀ ਚੋਣਾਂ ਹੋਣ ਵਾਲੀਆਂ ਨੇ। ਔਰ ਜਿਹੜੇ ਲੋਕ ਉੱਥੇ ਬੈਠੇ ਨੇ ਉਹ ਦੇਖਦੇ ਨੇ ਕਿ ਬਈ ਇਹ ਆਮ ਲੋਕ ਤਾਂ ਉਹਨਾਂ ਨੂੰ ਜਿਹੜਾ ਵਿਚਾਰੇ ਸਫਰ ਕਰ ਰਹੇ ਨੇ, ਉਹਨਾਂ 'ਚ ਕਿਸੇ ਦਾ ਵਿਆਹ ਹੋਣਾ ਸੀ, ਕਿਸੇ ਦੇ ਘਰ 'ਚ ਬੱਚਾ ਜਾਂ ਬੱਚੀ ਪੈਦਾ ਹੋਇਆ, ਵਿਆਹ 2 ਸਾਲ ਪਹਿਲਾਂ, ਇਹ ਇੱਕ ਹਿਊਮਨ ਪੇਨ ਸਟੋਰੀਜ਼ ਨੇ। ਔਰ ਤੁਸੀਂ ਕਿਸੇ ਦੀ ਵੀ ਗੱਲ ਕਰ ਰਹੇ ਹੋ ਦੁਨੀਆ ਦੇ ਵਿੱਚ, ਇੱਕ ਇਨਸਾਨ ਹੋਣ ਦੇ ਨਾਤੇ ਤੁਸੀਂ ਉਸ ਇਨਸਾਨੀ ਦਰਦ ਤੋਂ ਆਪਣੇ ਆਪ ਨੂੰ ਵੱਖ ਨਹੀਂ ਕਰ ਸਕਦੇ। ਲੇਕਿਨ ਜਿਨ੍ਹਾਂ ਸਿਆਸਤਦਾਨਾਂ ਨੇ, ਜਿਨ੍ਹਾਂ ਦੀਆਂ ਨੀਤੀਆਂ, ਜਿਸ ਕਿਸਮ ਦਾ ਮੋਦੀ ਰਜੀਮ ਔਰ ਹਿੰਦੂਤਵੀ ਰਜੀਮ, ਜਿਵੇਂ ਇਹਨਾਂ ਨੇ ਫੌਜ ਦਾ ਬੇਕਰਕੀ ਨਾਲ ਇਸਤੇਮਾਲ ਕੀਤਾ। ਪਹਿਲਾਂ ਅਸੀਂ ਇੰਦਰਾ ਗਾਂਧੀ ਵੱਲ ਦੇਖਦੇ ਹਾਂ ਕਿ ਕਿਵੇਂ ਟੈਂਕਾਂ ਤੋਪਾਂ ਦੇ ਨਾਲ ਗੁਰਦੁਆਰੇ ਤੇ ਟੈਂਕ ਤੋਪ ਚਾੜੇ। ਹੁਣ ਇਹ ਵੀ ਪੁੱਛਿਆ ਜਾ ਰਿਹਾ ਹੈ ਵੀ ਸਿੱਖਾਂ ਦੇ ਗੁਰਦੁਆਰਿਆਂ ਤੇ ਤਾਂ ਤੁਸੀਂ ਦਰਬਾਰ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ, ਉੱਥੇ ਤੁਸੀਂ ਪੱਥਰਾਂ ਸੋਟੀਆਂ ਦੇ ਨਾਲ ਹੀ ਲੜਦੇ ਰਹੇ, ਉੱਥੇ ਤੁਹਾਡੇ ਟੈਂਕ ਕਿੱਥੇ ਗਏ, ਤੁਹਾਡੀਆਂ ਗੋਲੀਆਂ ਕਿੱਥੇ ਗਈਆਂ। ਫਿਰ ਦੂਸਰਾ ਪੱਖ ਇਹ ਸਾਹਮਣੇ ਆਉਂਦਾ ਹੈ ਕਿ ਕੀ ਹੁਣ ਇਸ ਸਾਰੇ ਨੂੰ ਇਹਨਾਂ ਦਾ ਚੀਨ ਵੱਲ ਮੂੰਹ ਨਾ ਕਰਨਾ, ਕੁਛ ਨਾ ਕਹਿਣਾ, ਕਿ ਇਹ ਅਮਰੀਕਾ ਦੀ ਖੁਸ਼ਨੁਦੀ ਹਾਸਲ ਕਰਨ ਲਈ ਸੀ ਕਿ ਵੀ ਅਸੀਂ ਜਿਹੜਾ ਦੇਖੋ ਉਹਨਾਂ ਦੇ ਵਿੱਚ ਵੱਜੇ ਆ। ਕਿਉਂਕਿ ਕਿਸੇ ਨੇ ਵੀ, ਹਾਲਾਂ ਇਹ ਨੇ ਖਬਰਾਂ ਕਿ ਜੀ ਜਿਹੜੇ ਉਹਨਾਂ ਦੇ ਦੋਨੋਂ ਦੇ ਹੀ, ਜੈ ਸ਼ੰਕਰ ਉਹਨਾਂ ਦਾ ਫੋਰਨ ਮਿਨਿਸਟਰ ਔਰ ਚਾਈਨਾ ਦਾ, ਉਹਨਾਂ ਨੇ ਟੈਲੀਫੋਨਿਕ ਗੱਲਬਾਤ ਕੀਤੀ ਹੈ ਔਰ ਇਹ ਕਿਹਾ ਕਿ ਜੀ ਉਹਨਾਂ ਨੇ ਇੱਕ ਦੂਜੇ ਨੂੰ ਦੋਸ਼ ਦਿੱਤਾ। ਹਾਲਾਂ ਚੀਨ ਨੇ ਬੜਾ ਕਲੀਅਰ ਕੀਤਾ ਹੈ, ਉਹਨਾਂ ਨੇ ਕਿਹਾ ਜੀ ਇਹਨਾਂ ਨੇ ਸ਼ਰਾਰਤ ਕੀਤੀ। ਔਰ ਇਹ ਸਾਹਮਣੇ ਆ ਰਿਹਾ ਕਿ ਇੱਕ ਪਾਸੇ ਲੈਫਟੀਨੈਂਟ ਕਰਨਲ ਲੈਵਲ ਦੇ ਉੱਤੇ ਗੱਲਬਾਤ ਹੋ ਰਹੀ ਹੈ ਜਿਹੜਾ ਸੁਭਾਸ਼ ਬਾਬੂ ਹੈ ਉਹਦੇ ਨਾਲ, ਦੂਸਰੇ ਪਾਸੇ ਸ਼ਾਮ ਨੂੰ ਜਾ ਕੇ ਇਹਨਾਂ ਦੇ ਫੌਜੀ ਜਿੱਥੇ ਉਹਨਾਂ ਨੇ ਆਪਣਾ ਟੈਂਟ ਲਾਇਆ ਹੋਇਆ ਸੀ ਉੱਥੇ ਅਟੈਕ ਕਰਕੇ ਉਹਨੂੰ ਅੱਗ ਲਾ ਦਿੰਦੇ ਨੇ। ਔਰ ਇਹ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਚਾਈਨਾ ਹੁਣ ਗੁੱਸੇ ਨਾਲ ਕਹਿ ਰਿਹਾ ਹੈ, ਉਹਨਾਂ ਨੇ ਕਿਹਾ ਉਹਨਾਂ ਦੇ ਮਿਨਿਸਟਰੀ ਨੇ ਕਿ ਇਹਦੀ ਇਨਕੁਆਇਰੀ ਕਰਾਓ ਵੀ ਤੁਸੀਂ ਕਿਉਂ ਜਿਹੜਾ ਅਟੈਕ ਕੀਤਾ, ਔਰ ਸੀਰੀਅਸ ਇਨਕੁਆਇਰੀ ਕਰਾਓ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਡਿਫੈਂਡ ਕਰਾਂਗੇ ਆਪਣਾ ਹਰ ਇੰਚ, ਜਿਹੜਾ ਇਹ ਚੀਨ ਦਾ ਬਿਆਨ। ਸੋ ਇਹਦੇ ਤੋਂ ਇਹ ਲੱਗਦਾ ਹੈ ਕਿ ਵੀ ਇੱਕ ਪਾਸੇ ਜਦੋਂ ਇਹਨਾਂ ਨੇ ਗੱਲਬਾਤ ਤੋਰੀ ਹੋਈ ਸੀ, ਐਸਾ ਕੀ ਕਾਰਨ ਸੀ ਕਿ ਇਹਨਾਂ ਨੇ ਇਸ ਕਿਸਮ ਦਾ ਕੀਤਾ। ਔਰ ਇਹਦੇ ਬਾਵਜੂਦ ਕਿ ਜ਼ਾਹਰ ਹੈ ਕਿ ਇਹਨਾਂ ਨੂੰ ਫਿਰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਕਿ ਜੇ ਤੁਸੀਂ ਚਾਈਨਾ ਦੀ ਟੈਰੀਟਰੀ ਜਿਹਨੂੰ ਉਹਨਾਂ ਨੇ ਆਕੂਪਾਈ ਕੀਤਾ ਹੈ, ਉਹਨਾਂ ਦੇ ਤੰਬੂ ਨੂੰ ਅੱਗ ਲਾਉਂਦੇ ਹੋ, ਤੇ ਉਹਨਾਂ ਨੇ ਤਾਂ ਫਿਰ ਜਵਾਬੀ ਕਾਰਵਾਈ ਕਰਨੀ ਹੈ। ਔਰ ਉਹਨਾਂ ਨੇ ਇਹੀ ਨਹੀਂ, ਫਿਰ ਉਹਨਾਂ ਨੇ ਡਰੋਨਸ ਦਾ ਇਸਤੇਮਾਲ ਵੀ ਕੀਤਾ ਹੈ, ਲੱਭ ਕੇ ਉਹਨਾਂ ਨੇ ਇਹਨਾਂ ਦੇ ਜਿਹੜੇ ਮਾਰੇ ਨੇ। ਔਰ ਇਹਨਾਂ ਦਾ ਹਾਲ ਇਹ ਔਰ ਇਹ ਵੀ ਆ ਰਿਹਾ ਕਿ ਵੀ 20 ਕੈਜੁਅਲਟੀਜ਼ ਤਾਂ ਬਹੁਤ ਘੱਟ ਗਈਆਂ ਜਾ ਰਹੀਆਂ ਨੇ। ਜਿਸ ਕਿਸਮ ਦਾ ਇਹ ਮਾਰ ਮਰਾਈਆ 5-6 ਘੰਟੇ ਚੱਲਿਆ, ਔਰ ਜੀਵਨ ਦਰਿਆ ਦੇ ਵਿੱਚ ਕਿੰਨੇ ਡਿਗੇ ਨੇ, ਇਹ ਵੀ ਹੈ ਵੀ ਸ਼ਾਇਦ ਉਹਨਾਂ ਨੇ ਪ੍ਰਿਜ਼ਨਰ ਆਫ ਵਾਰ ਵੀ ਲਏ ਨੇ ਕਿ ਭਾਰਤ ਨੇ ਫਿਰ ਆਪਣੇ ਪਾਸੇ ਹੈਲੀਕਾਪਟਰ ਲਾ ਕੇ ਜਿਹੜੇ ਜ਼ਖਮੀ ਨੇ ਉੱਥੋਂ ਚੁੱਕੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇਸ ਕਿਸਮ ਦੀ ਦਿਲਵਦੀ ਕਰਨਾ, ਇਹ ਮਿਸਕੈਲਕੂਲੇਸ਼ਨ ਨਹੀਂ ਹੋ ਸਕਦਾ। ਉੱਤੋਂ ਹੀ ਆਰਡਰ ਹੋਇਆ ਹੋਵੇ ਵੀ ਕੁਝ ਕਰੋ ਅਸੀਂ ਕੁਝ ਦਿਖਾਈਏ, ਵੱਖਰੀ ਗੱਲ ਹੈ ਕਿ ਲੈਣੇ ਦੇ ਦੇਣੇ ਪੈ ਜਾਂਦੇ ਨੇ। ਔਰ ਚਾਈਨਾ ਨੇ ਐਨ ਜਦੋਂ ਹੁਣ ਉਹ ਹਵਾਈ ਦੇ ਵਿੱਚ ਆ ਕੇ ਬੈਠੇ ਨੇ ਮੀਟਿੰਗ ਦੇ ਲਈ, ਉਹਨਾਂ ਨੇ ਕਲੀਅਰ ਕਰ ਦਿੱਤਾ ਅਮਰੀਕਾ ਨੂੰ ਕਿ ਵੀ ਤੁਹਾਡਾ ਹਾਂਗਕਾਂਗ ਕਾਰਡ, ਤੁਹਾਡਾ ਇੰਡੀਆ ਕਾਰਡ, ਤੁਹਾਡਾ ਨਾਰਥ ਕੋਰੀਆ ਕਾਰਡ ਔਰ ਸਾਊਥ ਚਾਈਨਾ ਸੀ ਦੇ ਹਵਾਲੇ ਨਾਲ ਉੱਥੇ ਉਹਨਾਂ ਨੇ ਪਹਿਲਾਂ ਹੀ ਆਸਟ੍ਰੇਲੀਆ ਨੂੰ ਵੀ ਉਹਨਾਂ ਨੇ ਸਨਬ ਕੀਤਾ, ਕਿਉਂਕਿ ਉਹ ਭਾਰਤ ਦੇ ਨਾਲ। ਔਰ ਇਹੀ ਗੱਲ ਇੱਕ ਜਿਹਨੇ ਕਿਤਾਬ ਲਿਖੀ ਹੈ ਇੰਗਲੈਂਡ ਦੇ ਵਿੱਚ ਬੇਸਡ ਹੈ, ਉਹਨੇ ਕਿਹਾ ਜੀ 2001 ਦੇ ਵਿੱਚ ਬੈਕ ਚੈਨਲ ਖੋਲਿਆ ਗਿਆ ਸੀ। ਮੈਨੂੰ ਚੀਨ ਵਾਲਿਆਂ ਦੇ ਸੀਨੀਅਰ ਬੰਦਿਆਂ ਨੇ ਕਿਹਾ ਸੀ ਜੀ ਭਾਰਤ ਦੇ ਨਾਲ ਗੱਲ ਕਰੋ ਕਿ ਵੀ ਅਸੀਂ ਚਾਹੁੰਦੇ ਹਾਂ ਕਿ ਵੀ ਇਹ ਬਾਰਡਰ ਵਾਲਾ ਜਿਹੜਾ ਇਹ ਡਿਮਾਰਕੇਟ ਹੋ ਜਾਏ। ਸਾਡਾ ਤਿੱਬਤ ਦੇ ਉੱਤੇ ਜਿਹੜਾ ਐਂਸ਼ੀਅੰਟ ਤਿੱਬਤ ਸੀ, ਜਿਹੜਾ ਤਿੱਬਤ ਦੀ ਜਿੱਥੇ ਤੱਕ ਸਰਹੱਦ ਸੀ, ਉਹ ਸਾਡਾ ਹਿੱਸਾ, ਉਹ ਕਰਕੇ ਬਾਕੀ ਅਸੀਂ ਲੈ ਦੇ ਕਰਕੇ ਇਹਨੂੰ ਨਿਬੇੜਨਾ ਚਾਹੁੰਦੇ। ਉਹਨੇ ਕਿਹਾ ਜੀ ਮੈਂ ਇਹ ਕਨਵੇ ਵੀ ਕਰਵਾਇਆ
ਮੇਨਕਾ ਗਾਂਧੀ ਰਾਹੀਂ ਉਸ ਵੇਲੇ ਦੇ ਫੋਰਨ ਮਿਨਿਸਟਰ ਜਸਵੰਤ ਸਿੰਘ ਨੂੰ, ਜਿਹਨੇ ਵਾਜਪਾਈ ਤੱਕ ਦਾ ਕੋਈ ਜਵਾਬ ਨਹੀਂ ਦਿੱਤਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਜਦੋਂ ਇੰਡੀਅਨ ਜਰਨਲਿਸਟ ਬੈਠ ਕੇ ਆਪਣੀ ਇਹ ਦੱਸਦੇ ਨੇ ਕਿ ਜੀ ਇੰਨੇ ਸਾਲ ਬਾਅਦ, ਪਤਾ ਨਹੀਂ 35 ਸਾਲ ਬਾਅਦ ਪਹਿਲੀ ਵਾਰ ਭਾਰਤ ਦਾ ਨੁਕਸਾਨ ਹੋਇਆ ਹੈ, ਕਿ ਜੀ ਜਦੋਂ 62 ਤੋਂ ਬਾਅਦ 67 ਦੇ ਵਿੱਚ ਇੰਦਰਾ ਗਾਂਧੀ ਦੇ ਵੇਲੇ ਨਥੂਲਾ ਦੇ ਵਿੱਚ ਚੀਨ ਨੇ ਕੀਤਾ ਸੀ, ਭਾਰਤ ਨੇ ਜਵਾਬੀ ਕਾਰਵਾਈ ਕਰਕੇ ਠੋਕਿਆ ਸੀ। ਫਿਰ ਕੋਈ ਹੋਰ ਦੀ ਗੱਲ ਹੋ ਰਹੀ ਹੈ, ਫਿਰ ਰਾਜੀਵ ਗਾਂਧੀ ਦੇ ਵੇਲੇ ਦਾ ਆ ਰਿਹਾ ਜੀ 89 ਪੀਰੀਅਡ 'ਚ ਜਦੋਂ ਹੋਇਆ ਤੇ ਰਾਜੀਵ ਗਾਂਧੀ ਨੇ ਡਿਪਲੋਮੈਟਿਕਲੀ ਰਿਜ਼ੋਲਵ ਕੀਤਾ ਸੀ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਚੀਨ ਨੇ ਐਕਸਟਰਾ ਮਾਈਲ ਜਾ ਕੇ ਭਾਰਤ ਨੂੰ ਐਕੋਮੋਡੇਟ ਕਰਨ ਦੀ ਕੋਸ਼ਿਸ਼ ਕੀਤੀ, ਔਰ ਹੁਣ ਇਸ ਸਾਰੇ ਪੀਰੀਅਡ 'ਚ ਐਸੀ ਕੀ ਪ੍ਰੋਵੋਕੇਸ਼ਨ ਸੀ ਕਿ ਭਾਈ ਭਾਰਤ ਨੇ ਜਦੋਂ ਕਿ ਇੱਕ ਪਾਸੇ ਵਿਦਡਰਾਅਲ ਤਾਂ ਚਾਈਨਾ ਨੇ ਕਰਨੀ ਨਹੀਂ ਹੈ, ਉਹਨਾਂ ਨੇ ਤਾਂ ਆਪਣਾ ਕਲੇਮ ਕਰ ਦਿੱਤਾ ਹੈ ਉਸ ਸਾਰੇ ਦੇ ਉੱਤੇ ਕਿ ਭਾਈ ਇਹ ਜਿਹੜੀ ਵੈਲੀ ਹੈ ਸਾਰੀ ਗਾਲੀਕਾਨ ਵੈਲੀ ਜਾਂ ਗਰੀਬਨ ਵੈਲੀ, ਜਿਹੜਾ ਇਸ ਦੇ ਉੱਤੇ ਅਲੱਗ-ਅਲੱਗ ਪ੍ਰੋਨਾਂਸੀਏਸ਼ਨ ਹੋ ਰਿਹਾ ਹੈ, ਗਲਵਾਨ ਵੈਲੀ ਜਿਹੜੀ ਹੈ, ਇਹਦੇ ਤੇ ਸਾਡਾ ਪੂਰਾ ਹੱਕ ਹੈ। ਔਰ ਉਹਨਾਂ ਨੇ, ਔਰ ਇਹਦੇ ਚ ਹੁਣ ਇਹ ਜ਼ਾਹਰ ਹੈ ਕਿ ਵੀ ਅਸੀਂ ਇਨਸਾਨ ਹੁੰਦੇ ਤੇ ਅਸੀਂ ਗਾਂ ਦੇ ਜਾਏ। 2 ਦਿਨ ਪਹਿਲਾਂ ਸੀ ਜੀ ਇੰਨੇ ਹਜ਼ਾਰ ਮਜ਼ਦੂਰ ਝਾਰਖੰਡ ਤੋਂ ਦੂਜੇ ਉੱਥੇ ਪਹੁੰਚ ਗਏ ਨੇ, ਇੰਨੇ ਜਾ ਰਹੇ ਨੇ, ਔਰ ਝਾਰਖੰਡ ਦੇ ਚੀਫ ਮਿਨਿਸਟਰ ਨੇ ਹਰੀ ਝੰਡੀ ਲਾ ਕੇ 6 ਟ੍ਰੇਨਾਂ ਭੇਜੀਆਂ, ਅਜੇ 12 ਹੋਰ ਭੇਜਣੀਆਂ ਸੀ। ਹੁਣ ਆ ਗਿਆ ਝਾਰਖੰਡ ਵਾਲੇ ਦਾ ਚੀਫ ਮਿਨਿਸਟਰ ਕਿ ਉੱਤੋਂ ਆ ਗਿਆ ਜੀ ਟ੍ਰੇਨਾਂ ਕੈਂਸਲ, ਹੁਣ ਹੋਰ ਮਜ਼ਦੂਰ ਨਹੀਂ ਜਾਣਗੇ। ਸੋ ਮਤਲਬ ਇਹਨਾਂ ਨੇ ਹਰ ਉਹ ਕੰਮ ਕੀਤਾ ਹੈ ਜਿਹੜਾ ਚਾਈਨਾ ਨੂੰ ਪ੍ਰਵੋਕ ਕਰਨਾ ਸੀ। ਇਹਦਾ ਮਤਲਬ ਹੈ ਵੀ ਇਹਨਾਂ ਨੂੰ ਜਦੋਂ ਬੰਦਾ ਤਾਕਤ ਦੇ ਨਸ਼ੇ 'ਚ ਹੁੰਦਾ ਹੈ, ਜਾਂ ਇਹਨਾਂ ਨੂੰ ਤਾਂ ਹਿੰਦੂਤਵਾ ਦਾ ਨਸ਼ਾ ਵੀ ਹੈ, ਕੋਈ ਗਊ ਮੂਤਰ ਦਾ ਵੀ ਨਸ਼ਾ ਚੜਿਆ ਹੋਣਾ, ਪਤਾ ਨਹੀਂ, ਹੁਣ ਇਹ ਵੀ ਟੈਸਟ ਕਰਨਾ ਚਾਹੀਦਾ ਵੀ ਉਹਦੇ 'ਚ ਵੀ ਕੋਈ ਅਲਕੋਹਲ ਲੈਵਲ ਨਾ ਹੁੰਦਾ ਹੋਵੇ ਗਾਂ ਦੇ ਮੂਤਰ 'ਚ ਵੀ, ਕਿ ਜਿਹੜਾ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ। ਕਿ ਇਹਨਾਂ ਨੂੰ ਨਜ਼ਰ ਨਹੀਂ ਆਇਆ ਵੀ ਚਾਈਨਾ 5 ਗੁਣਾ ਜ਼ਿਆਦਾ ਵੱਡੀ ਇਕਨੋਮੀ ਹੈ, ਮੋਰ ਉਹਨਾਂ ਦੀ ਟ੍ਰੇਨਡ ਆਰਮੀ, ਮੋਰ ਇਕਵਿਪਮੈਂਟ हर पक्ष तो ठीक है। ये वही कहते हैं अब भारत वो नहीं जो 1962 में था। कोई 65 ਦੇ ਵਿੱਚ ਵੀ ਤੁਹਾਡਾ ਨਜ਼ਰ ਆ ਗਿਆ ਸੀ ਕਿ ਵੀ ਤੁਸੀਂ ਕਲੇਮ ਕਰੀ ਜਾਓ ਕਿ ਵੀ ਪਾਕਿਸਤਾਨ ਤੋਂ ਤੁਸੀਂ ਜਿੱਤੇ ਸੀ, ਤੁਸੀਂ ਇੰਡੀਪੈਂਡੈਂਟ ਰਾਈਵਲਸ ਜਿਹੜੇ ਨੇ ਉਹਨਾਂ ਦੇ ਐਕਸਪਰਟ, ਉਹਨਾਂ ਦਾ ਵਿਊ ਦੇਖੋ। 에ਅਰ ਫੋਰਸ ਪਾਕਿਸਤਾਨ ਦਾ ਅਪਰ ਹੈਂਡ ਸੀ, ਗਰਾਊਂਡ ਦੇ ਉੱਤੇ ਕਿਤੇ ਉਹਨਾਂ ਦਾ ਸੀ, ਕਿਤੇ ਇੰਡੀਆ ਦਾ ਸੀ। ਸੋ ਕੁੱਲ ਮਿਲਾ ਕੇ ਠੀਕ ਹੈ 71 ਦੇ ਵਿੱਚ 1000 ਮੀਲ ਤੋਂ ਜ਼ਿਆਦਾ ਦੂਰ ਜਿਹੜਾ ਮਸ਼ਰਕੀ ਬੰਗਾਲ ਔਰ ਜਿਸ ਕਿਸਮ ਦੀ ਲੀਡਰਸ਼ਿਪ ਉਦੋਂ ਸੀ ਯਹੀਆ ਖਾਨ ਦੇ ਥੱਲੇ, ਜਾਂ ਮੌਕੇ ਤੇ ਉਹਦੀ ਫੇਲਿਅਰ ਸੀ, ਔਰ ਉਹਨੂੰ ਤੁਸੀਂ ਬਹੁਤ ਵੱਡਾ ਸਮਝ ਲਿਆ ਕਿ ਜੀ ਅਸੀਂ ਹੁਣ ਜਿੱਤ ਲਿਆ। ਔਰ ਉਸ ਸਾਰੇ ਤੋਂ ਬਾਅਦ ਇਵਨ ਕਾਰਗਿਲ ਦੇ ਵੇਲੇ ਤੁਹਾਡੀ ਕਿੰਨੀ ਸਕਸੈਸ ਸੀ। ਇਹ ਜ਼ਾਹਰ ਹੈ ਵੀ ਅਮਰੀਕਾ ਦੇ ਪ੍ਰੈਸ਼ਰ ਥੱਲੇ ਵਿਦਡਰਾ ਹੋਇਆ। ਸੋ ਉਦੋਂ ਵੀ ਇੰਟੈਲੀਜੈਂਸ ਕੋਲੈਪਸ ਵੀ ਸੀ, ਸਟ੍ਰੈਟੇਜਿਕ ਪਾਕਿਸਤਾਨ ਦੀ ਜਿਹੜੀ ਹੈ ਉਹ ਅਪਰ ਹੈਂਡ ਵਾਲੀ ਗੱਲ ਵੀ ਸੀ। ਔਰ ਇਹੀ ਗੱਲ ਅਸੀਂ ਹੁਣ ਦੇਖ ਰਹੇ ਹਾਂ ਕਿ ਭਾਈ ਕਈ ਹਫ਼ਤਿਆਂ ਤੋਂ ਜੇ ਅਪ੍ਰੈਲ ਦੇ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਤੁਹਾਡੀ ਇਹ ਸੈਟੇਲਾਈਟ ਕਿੱਥੇ ਨੇ, ਇੰਟੈਲੀਜੈਂਸ ਫੇਲਿਅਰ ਹੈ। ਜੇ ਉਹਨਾਂ ਨੇ ਆਲਮੋਸਟ 7 ਜਾਂ 8 ਫਿਗਰਸ ਤੱਕ ਲੈ ਲਿਆ 60,000 ਸਕੁਅਰ ਕਿਲੋਮੀਟਰ ਟੈਰੀਟੋਰੀ, ਔਰ ਹੁਣ ਵੀ ਤੁਹਾਡੀ ਜਿਹੜੀ ਹੈ ਫੇਲਿਅਰ ਜੇ ਤੁਸੀਂ ਦਿਲਵਦੀ ਵੀ ਕਰਕੇ ਦੇਖ ਲਈ ਹੈ ਤੇ ਕੀ ਨਤੀਜਾ ਕੱਢਿਆ ਆਪਣਾ, ਤੁਸੀਂ ਬਿਸਤੀ ਕਰਾ ਕੇ ਵਾਪਸ ਮੁੜੇ ਹੋ। ਹੁਣ ਉਹਨਾਂ ਫੌਜੀਆਂ ਦੇ ਖਾਤੇ 'ਚ ਤੁਹਾਡੇ ਬੈਠੇ ਐਂਕਰ ਪਾ ਰਹੇ ਨੇ ਜੀ ਫੌਜ ਦਾ ਕਸੂਰ ਹੈ ਜੇ ਇਵੇਂ ਨਹੀਂ ਹੋਇਆ। ਲੇਕਿਨ ਮੋਦੀ ਨੇ ਆਪਣੇ ਉਸ ਸਾਰੇ ਪੀਰੀਅਡ 'ਚ ਉਹ ਇਹੀ ਕਹਿ ਰਿਹਾ ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਉਹਨਾਂ ਨੂੰ ਫੌਜੀਆਂ ਨੂੰ ਟ੍ਰਿਬਿਊਟ ਦੇ ਰਿਹਾ ਕਿ ਬਹਾਦਰ ਹਮਾਰੀ ਪ੍ਰਭੂ ਸਤਾ ਸੰਪੰਨਤਾ, ਔਰ ਇਹ ਸਾਰੇ ਇਸ ਕਿਸਮ ਦੇ ਜਿਹਨੂੰ ਸੋਵਰਨਿਟੀ ਨੂੰ ਕਹਿੰਦੇ ਨੇ ਕਿ ਉਹਦੀ ਰੱਖਿਆ ਹਮ 1 ਇੰਚ ਜ਼ਮੀਨ ਵੀ ਨਹੀਂ ਦੇंगे। ਔਰ ਸਾਰੇ ਨੂੰ ਇਵੇਂ ਹੀ ਹੈ ਇਬ ਕੀ ਵਾਰ ਮਾਰ ਤੋਂ ਦੇਖੂੰ। ਹਾਲਾਂਕਿ ਇਸ ਕੋਈ ਸ਼ੱਕ ਨਹੀਂ ਹੈ ਕਿ ਰਾਜਨਾਥ ਸਿੰਘ डिफेंस मिनिस्टर ਉਹਦੀ ਵੀ ਜਿਹੜੀ ਹੈ ਉਹ ਨਾਨੀ ਮਰੀ ਹੋਈ ਹੈ। ਉਹ ਟਵੀਟ ਕਰਨ ਤੇ ਨੇ ਕਿ ਜੀ ਅਸੀਂ ਬਹੁਤ ਸ਼ਰਧਾਂਜਲੀ ਦਿੰਦੇ ਹਾਂ ਬਹਾਦਰ ਸਪੂਤ ਫੌਜੀ ਜਿਨ੍ਹਾਂ ਨੇ ਇਹ ਸਾਰਾ ਪਾਰਟ ਕੀਤਾ। ਪਰ ਮੈਂ ਇਹ ਦੱਸਦੇ ਹਾਂ ਕਿ ਵੀ ਇਹਨਾਂ ਨੂੰ ਜਿੰਨੀ ਇਸ ਵੇਲੇ ਇਹਨਾਂ ਦੀ ਤੋਈ ਹੋ ਰਹੀ ਹੈ ਲੋਕਾਂ ਦੇ ਵਿੱਚ ਵੀ, ਈਵਨ ਆਪੋਜੀਸ਼ਨ ਜਿਹੜਾ ਰਾਹੁਲ ਜਾਂ ਸੋਨੀਆ ਜਿਹਨਾਂ ਨੂੰ ਚੱਜ ਨਾਲ ਹਿੰਦੀ ਬੋਲਣੀ ਵੀ ਨਹੀਂ ਆਉਂਦੀ, ਉਹ ਵੀ ਸੋਨੀਆ ਨੇ 5 ਪੁਆਇੰਟ ਦਿੱਤੇ, ਪੁੱਛੇ ਨੇ ਕਿ 5 ਸਵਾਲ ਦੱਸ ਬਈ ਹੋ ਕੀ ਰਿਹਾ ਹੈ, ਕਿੰਨੀ ਟੈਰੀਟਰੀ ਤੁਹਾਡੀ ਲਈ ਹੈ, ਇਹ ਤੁਹਾਡੀ ਫੌਜ ਉੱਥੇ ਉਹਦਾ ਕੀ ਕਿਰਦਾਰ ਹੈ, ਤੁਹਾਡੀ ਕੀ ਨੀਤੀ ਹੈ। ਪਰ ਹੁਣ ਮੋਦੀ ਤਾਂ ਉੱਥੇ ਇਹੀ ਕਹਿ ਰਹੇ ਨੇ ਕਿ ਜੀ ਅਸੀਂ ਜਿਹੜਾ ਹੈ ਬਹੁਤ ਸ਼ਾਂਤੀ ਪਸੰਦ ਹੈ,
ਸਾਡੀ ਜਿਹੜੀ ਸਿਵਲਾਈਜੇਸ਼ਨ ਹੈ, ਅਸੀਂ ਸਰਵੇ ਭਵੰਤੂ ਸੁਖਿਨः ਸਰਵੇ ਸੰਤੂ ਨਿਰਾਮਯ, ਉਹ ਕਿ ਸਾਰੇ ਸੁਖੀ ਰਹਿਣ, ਸਾਰਾ ਸੰਸਾਰ ਇੱਕ ਪਰਿਵਾਰ ਹੈ, ਇਹ ਆਪਣੀ ਪ੍ਰੈਜੈਂਟੇਸ਼ਨ 'ਚ ਕਹਿ ਰਿਹਾ। ਹੁਣ ਉਹੀ ਮੋਦੀ ਫਰਜ਼ੀ ਸਟ੍ਰਾਈਕ ਵਾਲਾ, ਜਿਹੜਾ ਉਹੀ ਅਮਿਤ ਸ਼ਾਹ ਜਿਹੜਾ ਕਿ ਪਾਕਿਸਤਾਨ ਨੂੰ ਧਮਕੀ ਦਿੰਦਾ ਸੀ ਜੀ ਅਸੀਂ ਗਿਲਗਿਤ ਔਰ ਬਲੂਚਿਸਤਾਨ ਤੇ ਵੀ ਸਾਡਾ ਕਬਜ਼ਾ ਹੋਏਗਾ ਔਰ ਅਸੀਂ ਅਕਸਾਈ ਚਿੰਨ੍ਹ ਵੀ ਲਵਾਂਗੇ। ਲੈ ਲਓ ਭਾਈ ਅਕਸਾਈ ਚਿੰਨ੍ਹ, ਬੈਠੇ ਅੱਗੇ ਅਗਲੇ ਦੇਣ ਲਈ ਆਇਆ ਤੁਹਾਨੂੰ, ਜਾਓ ਜਾ ਕੇ ਲੈ ਲਓ ਅਕਸਾਈ ਚਿੰਨ੍ਹ। ਗਏ ਤਾਂ ਉਹ ਘਰੋਂ ਗਏ ਫਰੰਗੀ ਦੇ ਮਾਰਨੇ ਨੂੰ, ਅੱਗੋਂ ਚਾਬੀਆਂ ਹੱਥ ਫੜਾਏ ਕਿ ਵੀ ਤੁਸੀਂ ਅਕਸਾਈ ਚਿੰਨ੍ਹ ਤਾਂ ਕੀ ਲੈਣਾ ਸੀ, ਤੁਸੀਂ ਉਹ ਜਿਹੜੀ ਕੀ ਵੈਲੀ ਹੈ। ਔਰ ਇਸ ਸਾਰੇ ਦੇ ਨਾਲ ਜਿਹੜਾ ਇੱਕ ਗੱਲ ਕਲੀਅਰ ਹੋ ਜਾਂਦੀ ਹੈ ਕਿ ਜਿਹੜੀ ਇਹਨਾਂ ਦੀ ਉਹ 238 ਮੀਲ ਕੇ ਕਿਲੋਮੀਟਰ ਦੀ ਸੜਕ ਜਿਹੜੀ ਕੋਰਾਕਰਮ ਦੇ ਉਸ ਪਾਸ ਦੇ ਬੇਸ ਤੱਕ, ਉਹ ਵੀ ਨਕਾਰਾ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਲਈ ਇਸ ਸੜਕ ਨੂੰ ਕੱਟਣਾ, ਕਿਤੇ ਵੀ ਕੱਢਣਾ, ਜਿਹੜਾ ਪਾਸੇ ਕਰ ਦੇਣਾ ਕੋਈ ਨਹੀਂ। ਔਰ ਚਾਈਨਾ ਨੇ ਆਪਣਾ ਸਖਤ ਪੋਸਚਰਿੰਗ ਰੱਖੀ ਹੋਈ ਹੈ ਔਰ ਕੋਈ ਨੋਰਮੈਲਸੀ ਦੀ ਲਾਈਨ ਨਹੀਂ ਹੈ। ਕਿਉਂਕਿ ਮੈਂ ਜਦੋਂ ਇਹ ਗੱਲ ਕਰਦੇ ਕਰਦੇ ਲਾਸਟ ਖਬਰ ਵੀ ਦੇਖ ਰਹੇ ਹਾਂ ਕਿ ਮੀਟਿੰਗ ਆਫ ਇੰਡੀਆ ਚਾਈਨਾ ਕਮਾਂਡਰਸ ਐਟ ਗਲਵਾਨ ਵੈਲੀ ਐਂਡਸ ਇਨ ਸਟੇਲਮੇਟ, over 1000 troops of each side are still in the valley ridges। ਇਹ ਲੇਟੈਸਟ ਖਬਰ ਹੈ। 1000 ਫੌਜੀਆਂ ਦਾ ਇੱਕ ਬਟਾਲੀਅਨ ਹੁੰਦਾ ਹੈ ਕਿ ਇੱਕ ਬਟਾਲੀਅਨ ਉਹਨਾਂ ਦੀ ਕਿਹਨਾਂ ਦੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਚਾਈਨਾ ਵਿਦਿਨ ਆਵਰਸ ਜਿਹੜਾ ਹੈ ਉਹ ਰੀਇਨਫੋਰਸਮੈਂਟ ਕਰ ਸਕਦਾ। 1000 ਤਾਂ ਉਹਨਾਂ ਨੇ ਫੇਸ ਰੱਖਿਆ ਹੋਇਆ, ਪਰ ਉਹਨਾਂ ਨੇ ਪੂਰੀ ਇਕਵਿਪਮੈਂਟ ਜਿਹਦੇ ਚ ਜੇ ਈਵਨ ਉਸ ਰਾਤ ਦੀ ਲੜਾਈ ਵੇਲੇ ਉਹਨਾਂ ਨੇ ਡਰੋਨ ਵੀ ਇਸਤੇਮਾਲ ਕੀਤੇ ਨੇ ਸਾਈਟ ਕਰਨ ਦੇ ਲਈ, ਔਰ ਡਰੋਨ ਦੀਆਂ ਡਾਇਰੈਕਸ਼ਨ ਤੇ ਉਹਨਾਂ ਨੇ ਜਾ ਕੇ ਮਾਰਿਆ। ਸੋ ਇਹਦਾ ਮਤਲਬ ਇਹ ਹੈ ਕਿ ਵੀ ਇਹ ਜੇ ਫਿਰ ਇਸ ਕਿਸਮ ਦੀ ਦਿਲਬਦੀ ਕਰਨਗੇ ਤੇ ਇਸ ਦੀ ਹੋਰ ਵੀ ਜਿਹੜੀ ਆ ਉਹ ਹੋਏਗਾ। ਔਰ ਅਸੀਂ ਆਸ ਤਾਂ ਇਹੀ ਕਰ ਸਕਦੇ ਹਾਂ, ਔਰ ਅਸੀਂ ਆਉਣ ਵਾਲੇ ਸੈਗਮੈਂਟਸ ਨੂੰ ਵੇਰਵੇ ਦੇ ਨਾਲ ਡਿਸਕਸ ਵੀ ਕਰਾਂਗੇ। ਔਰ ਇਸ ਮੋਦੀ ਦਾ ਇੱਕ ਜੁਮਲਾ ਜਿਹੜਾ ਕਿ ਉਹ ਸਾਰੇ ਚ ਕਿ ਜੀ ਉਹ हमारे जवान मारते मारते मरे हैं। थोड़े मारते मारते मरे हैं तो मैनू नहीं समझ आया भी की है। कहना तो ये चाहता है कि जी वो लड़े ने, पर वो कहना भी मारते मारते मरे हैं। पर उन्हों का की होया है ਜ਼ਾਹਰ ਹੈ ਇਹ ਜ਼ਰੂਰ ਮਰੇ ਨੇ। ਔਰ ਜਿਸ ਹੱਦ ਤੱਕ ਜਾ ਕੇ ਜਿਹੜਾ ਅਜੇ ਉਹਨਾਂ ਦੀਆਂ ਡੈਡ ਬੋਡੀਜ਼ ਤਾਂ ਘਰਾਂ ਤੱਕ ਨਹੀਂ ਪਹੁੰਚੀਆਂ, ਜਦੋਂ ਮੇਰਾ ਨਹੀਂ ਖਿਆਲ ਕਿ ਪਾਈਏ ਈਵਨ ਉਹਨਾਂ ਦੇ ਘਰਦਿਆਂ ਨੂੰ ਉਹ ਮੂੰਹ ਦੇ ਵੀ ਦੇਖਣ ਦੇਣਗੇ। ਕਿਉਂਕਿ ਜਿਸ ਕਿਸਮ ਦੇ ਉਹ ਪੂਰੇ ਜਿਹੜੇ ਉਹਨਾਂ ਦੇ ਡੰਡੇ, ਉਹਨਾਂ ਨਾਲ ਤਾਰ ਲੱਗੀ ਹੋਈ ਔਰ ਪੱਥਰ ਔਰ ਦੂਸਰਾ ਜਿਹੜਾ ਇਸਤੇਮਾਲ ਹੈ ਉਹਨੂੰ ਉਹਨਾਂ ਦੇ ਇੱਕ ਡਿਫੈਂਸ ਐਨਾਲਿਸਟ ਕਹਿ ਰਿਹਾ ਸੀ ਕਿ ਬਰੂਟਲ ਕਿਲਿੰਗਸ, ਇਹ ਬਰੂਟਲ ਕਿਲਿੰਗਸ ਨੇ। ਔਰ ਇਸ ਸਾਰੇ ਚ ਜਿਹੜਾ ਇਹ ਕੋਰੋਨਾ ਨੇ ਤਾਂ ਆਪਣਾ ਕੰਮ ਜਾਰੀ ਰੱਖਿਆ ਹੋਇਆ, ਉਸ ਦਾ ਕਹਿਰ ਬਰਾਬਰ ਜਾਰੀ ਹੈ। ਔਰ ਕੁੱਲ ਕੇਸ ਦੁਨੀਆ ਦੇ ਵਿੱਚ 8,03,21,791 ਨੇ। ਕੁੱਲ ਮੌਤਾਂ 4,47,662 ਨੇ। ਅਮਰੀਕਾ ਉਹਦੇ ਵਿੱਚ ਕੇਸ ਲਗਾਤਾਰ ਵੱਧ ਰਹੇ ਨੇ। 7-8 ਸਟੇਟਾਂ ਖਾਸ ਤੌਰ ਤੇ ਸਾਊਥ ਦੀਆਂ ਜਿਨ੍ਹਾਂ ਜੀਵਨ ਓਕਲਹੋਮਾ ਵੀ ਸ਼ਾਮਲ ਹੈ ਜਿੱਥੇ ਕਿ ਪ੍ਰੈਜ਼ੀਡੈਂਟ ਟਰੰਪ ਆਪਣੀ ਰੈਲੀ ਕਰਨਾ ਚਾਹੁੰਦੇ ਨੇ। ਔਰ ਅਮਰੀਕਾ 'ਚ ਇਸ ਵੇਲੇ 2,02,17,714 ਟੋਟਲ ਕੇਸ ਨੇ ਔਰ 1,19,322 ਮੌਤਾਂ ਨੇ। ਜਿਹੜੀ ਡਰੱਗ ਦਾ ਅਸੀਂ ਜ਼ਿਕਰ ਕੀਤਾ ਸੀ ਉਹ ਕਾਫੀ ਇਫੈਕਟਿਵ ਹੈ ਔਰ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਲੋਕ ਵੈਂਟੀਲੇਟਰ ਜਾਂ ਆਕਸੀਜਨ ਤੱਕ ਨੇ ਉਹਨਾਂ ਦਾ ਜਿਹੜੀ ਹੈ ਸੇਫਟੀ ਲੈਵਲ ਵਧਿਆ, ਉਹਨਾਂ ਚ ਸਰਵਾਈਵਲ ਹੋਏਗੀ। ਭਾਰਤ ਜਿੱਥੇ ਜਿਹੜਾ ਚੌਥੇ ਨੰਬਰ ਤੇ ਹੈ ਔਰ 3,59,506 ਟੋਟਲ ਕੇਸ ਨੇ ਔਰ ਮੌਤਾਂ ਦੀ ਗਿਣਤੀ ਇਸ ਵੇਲੇ 12,029 ਤੇ ਪਹੁੰਚ ਗਈ ਹੈ। ਪਾਕਿਸਤਾਨ 15ਵੇਂ ਨੰਬਰ ਤੇ ਹੈ ਔਰ 1,54,760 ਕੇਸ ਨੇ ਔਰ 2,975 ਡੈਥਸ ਨੇ। ਸੋ ਕੁੱਲ ਮਿਲਾ ਕੇ ਦੁਨੀਆ ਆਪਣੀ ਪੁਰਾਣੀ ਖੇਡ ਦੇ ਉੱਤੇ ਇਸ ਚੋਂ ਕ੍ਰਾਈਸਿਸ ਚੋਂ ਪੋਲੀਟੀਕਲ ਮਫਾਦ ਚੁੱਕਣਾ। ਔਰ ਅਸੀਂ ਸਮਝਦੇ ਹਾਂ ਵੀ ਜਿਨ੍ਹਾਂ ਪਰਿਵਾਰਾਂ ਦੇ ਕਿਤੇ ਵੀ ਜਿਹੜੇ ਇੱਕ ਪਾਸੇ ਸਫ਼ਰ ਕਰ ਰਹੇ ਨੇ, ਹਸਪਤਾਲ ਭਰੇ ਹੋਏ ਨੇ, ਕੋਈ ਪਰਵਾਹ ਕਿਸੇ ਨੂੰ ਨਹੀਂ ਹੈ, ਉੱਥੇ ਵੀ ਇਹਨਾਂ ਨੇ ਆਪਣੀ ਉਹੀ ਘਟੀਆ ਸਿਆਸਤ, ਘਟੀਆ ਬਿਆਨਬਾਜ਼ੀ, ਪੰਜਾਬ ਦੇ ਵੀ ਉਹ ਕੈਪਟਨ ਅਮਰਿੰਦਰ ਹੋਏ, ਸੁਖਬੀਰ ਬਾਦਲ ਹੋਏ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ ਕਿ ਉੱਥੇ ਮੌਕੇ ਤੇ ਕੀ ਚੱਲ ਰਿਹਾ। ਧਮਕੀਆਂ ਵੀ ਦੇ ਰਹੇ ਨੇ ਚੀਨ ਕੋ ਸਬਕ ਸਿਖਾ ਦੋ।
ਪਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਿੱਖ ਫੌਜੀਆਂ ਦੇ ਹਵਾਲੇ ਨਾਲ, ਹੁਣ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਵੀ ਪੰਜਾਬ ਦੇ ਵਿੱਚ ਬੇਸ਼ੱਕ 84 ਤੋਂ ਬਾਅਦ ਸਿੱਖਾਂ ਨੇ ਫੌਜ ਦੀ ਆਪਸ਼ਨ ਨੂੰ ਬਹੁਤ ਘਟਾਇਆ, ਔਰ ਕਿਸੇ ਵੇਲੇ ਜਿਹੜਾ ਇੱਕ ਵੱਡਾ ਹਿੱਸਾ ਫੌਜ ਦੇ ਵਿੱਚ ਸਿੱਖਾਂ ਦਾ ਸੀ, ਹੁਣ ਉਵੇਂ ਤਾਂ ਨਹੀਂ ਹੈ, ਪਰ ਅਜੇ ਵੀ ਜਿਹੜੇ ਨੇ ਰੋਟੀ ਰੋਜ਼ੀ ਦੇ ਲਈ ਫੌਜ ਨੂੰ ਜੁਆਇਨ ਕਰਦੇ ਨੇ। ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜੀ ਭਾਰਤ ਦਾ ਫੌਜੀ ਤੰਤਰ ਬਣਾ ਦਿੱਤਾ ਹੈ, ਇਹ ਘੱਟ ਗਿਣਤੀਆਂ ਦਾ ਵੀ ਕਹਾਣ ਇਹਨਾਂ ਤੋਂ ਕਰਵਾਉਂਦੇ ਨੇ, ਇਹਨਾਂ ਨੂੰ ਵਰਤਦੇ ਨੇ। ਹੁਣ ਵੀ ਚੀਨ ਦੇ ਖਿਲਾਫ ਆਪਣਾ ਇਹ ਸਿਆਸੀ ਜਿਹੜੀ ਹੈ ਉਹ ਦਾ ਪੇਜ ਦੇ ਥੱਲੇ ਮਰਵਾ ਰਹੇ ਨੇ ਬੇਗੁਨਾਹ ਨੂੰ। ਸੋ ਅਸੀਂ ਇਹੀ ਕਵਾਂਗੇ ਕਿ ਭਾਈ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਦੂਸਰਿਆਂ ਨੂੰ, ਹੋਰ ਬਹੁਤ ਸਾਰੇ ਫੀਲਡ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਰੋਟੀ ਰੋਜ਼ੀ ਉਹਦਾ ਜਾਮਨ ਰੱਬ ਹੈ, ਤੁਸੀਂ ਲੱਭ ਸਕਦੇ ਹੋ, ਉਸ ਨੂੰ ਕਮਾ ਸਕਦੇ ਹੋ। ਫੌਜ ਨੂੰ ਦਾ ਜਿਹੜਾ ਇਸ ਤੋਂ ਭਾਰਤੀ ਫੌਜ ਦੇ ਵਿੱਚ ਮਤ ਜੁਆਇਨ ਕਰੋ ਇਸ ਨੂੰ, ਔਰ ਜਿਹੜੇ ਹੈ ਵੀ ਨੇ ਉਹਨਾਂ ਨੂੰ ਵੀ ਅਸੀਂ ਕਹਾਂਗੇ ਕਿ ਭਾਈ ਉਹ ਬੇਗੁਨਾਹ ਦੇ ਖਿਲਾਫ, ਔਰ ਜਿੱਥੇ ਇਹ ਕੋਈ ਜਿਹੜਾ ਭਾਰਤ ਦਾ ਏਜੰਡਾ ਕੋਈ ਪਿਓਰ ਨਹੀਂ ਹੈ, ਪਿਓਰ ਤਾਂ ਦੂਰ ਦੀ ਗੱਲ, ਇਹ ਤਾਂ ਇੱਕ ਰਾ ਮਟੀਰੀਅਲ ਸਮਝ ਕੇ ਫੌਜ ਨੂੰ ਵਰਤਦੇ ਨੇ, ਉੱਥੇ ਜੇ ਡਿਸਓਬੇ ਵੀ ਕਰਨਾ ਪੈਂਦਾ ਭਾਵੇਂ ਉਹਦੇ ਲਈ ਉਹਨਾਂ ਨੂੰ ਉਹਦੇ ਕਨਸੀਕੁਐਂਸ ਵੀ ਭੋਗਣੇ ਪੈਣ, ਇਹੀ ਅਸੀਂ ਲਾਈਨ ਦੇ ਸਕਦੇ ਹਾਂ। ਬਾਕੀ ਹੁਣ ਇਹ ਤਾਂ ਨਹੀਂ ਹੈ ਵੀ ਸਾਡੀ ਕਮਾਂਡ 'ਚ ਅਸੀਂ ਭਾਰਤੀ ਫੌਜ ਵਿਚਲੇ ਸਿੱਖਾਂ ਨੂੰ ਕਹੀਏ ਕਿ ਭਾਈ ਤੁਸੀਂ ਰਿਜ਼ਾਈਨ ਕਰ ਦਿਓ ਜਾਂ ਬਗਾਵਤ ਕਰ ਦਿਓ। ਸ਼ਾਇਦ ਉਹ ਵਕਤ ਆਏਗਾ ਜਿਸ ਕਿਸਮ ਦੀ ਇਹਨਾਂ ਦੀ ਨੀਤੀ ਚੱਲ ਰਹੀ ਹੈ ਕਿ ਉਹਨਾਂ ਨੇ ਬਿਨਾਂ ਕਹੇ ਹੀ, ਜਿਵੇਂ ਜੂਨ 84 ਦੇ ਹਮਲੇ ਵੇਲੇ 8 ਤੋਂ 10 ਹਜ਼ਾਰ ਸਿੱਖ ਫੌਜੀ ਬੈਰਕਾਂ 'ਚੋਂ ਨਿਕਲੇ ਸੀ, ਪਰ ਹੁਣ ਜਿਹੜਾ ਉਹਨਾਂ ਦਾ ਇੱਕ ਪਰਪਸ ਹੋਏਗਾ ਨਿਕਲਣ ਦਾ ਕਿ ਉਹ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ ਜਿਹੜਾ ਉਹ ਲੜਨ। ਇਹ ਜ਼ਰੂਰ ਅਸੀਂ ਇਸ ਮਾਧਿਅਮ ਰਾਹੀਂ ਆਪਣੇ ਸਿੱਖ ਫੌਜੀ ਭਰਾਵਾਂ ਤੱਕ ਇਹ ਸੁਨੇਹਾ ਦੇਣਾ ਚਾਹੁੰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਰੀ ਜਾਣਕਾਰੀ ਤੋਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਨੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।